ਦੇ ਨਾਲ ਸੰਬੰਧਿਤ ਤੇ ਜੁੜ ਚੁੱਕੇ ਨੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਅਪਡੇਟ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਪਰ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 5 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਨਾਲ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟੈਂਡ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੁੱਪ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊਡਾ ਡੈਟ ਰਿਲੀਫ ਵਾਲੇ ਨਿਰਮਲ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰ ਸਕਦੇ ਹੋ 8888889914। ਤੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਰੌਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ, ਬ੍ਰੇਕ ਪਾਰਟ, ਸਸਪੈਂਸ਼ਨ ਪਾਰਟ, ਇਲੈਕਟ੍ਰੀਕਲ ਸਟਾਰਟਰ, ਕੂਲਿੰਗ ਪਾਰਟ, ਸ਼ੌਕ ਡਰਮਸ ਖਰੀਦ ਸਕਦੇ ਹੋ। ਹਾਈ ਕੁਆਲਿਟੀ ਆਫਟਰ ਮਾਰਕੀਟ ਤੇ OEM ਪਾਰਟਸ ਬਹੁਤ ਹੀ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਕਾਲ ਕਰੋ ਟਰਲਕ ਦੇ ਲਈ 2096687183, ਸਟਾਕਟਨ ਲਈ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚਲੀਏ। ਕੁਝ ਕੁ ਆਪਾਂ ਇੱਕ ਦੋ ਮੇਨ ਖਬਰਾਂ ਕੀ ਕੁਝ ਵਾਪਰ ਰਿਹਾ USA ਦੇ ਵਿੱਚ ਜਾਂ ਦੁਨੀਆ 'ਚ, ਉਹ ਤੁਹਾਡੀਆਂ ਨਾਲ ਸਾਂਝੀਆਂ ਕਰਾਂਗੇ। ਉਸ ਤੋਂ ਬਾਅਦ ਆਪਾਂ ਟਰੱਕਿੰਗ ਨਾਲ ਰਿਲੇਟਡ ਜੋ ਖਬਰਾਂ ਆ ਉਹ ਸਾਂਝੀਆਂ ਕਰਾਂਗੇ ਤੇ ਤੁਹਾਡਾ ਕੁਐਸਚਨ ਵੀ ਕੋਈ ਟਰੱਕਿੰਗ ਬਿਜ਼ਨਸ ਦੇ ਨਾਲ ਰਿਲੇਟਡ ਹੈਗਾ ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200। ਤੇ ਇਸ ਟਾਈਮ ਦੇ ਉੱਤੇ ਸਾਡਾ ਜਿਹੜਾ ਲਾਈਵ ਸ਼ੋਅ ਇਹ ਚੱਲ ਰਿਹਾ ਹੈਗਾ। ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਪਈ ਜਾਰਜੀਆ ਦੇ ਵਿੱਚ ਇੱਕ ਸਕੂਲ ਦੇ ਵਿੱਚ ਮਾਸ ਸ਼ੂਟਿੰਗ ਹੋਈ, ਜਿਹਦੇ ਨਾਲ 4 ਜਣਿਆਂ ਦੀ ਮੌਤ ਹੋ ਗਈ। 2 ਜਣੇ ਬੱਚੇ ਸੀ, ਸਕੂਲ ਦੇ ਸਟੂਡੈਂਟ ਸੀ, ਤੇ 2 ਜਣੇ ਟੀਚਰ ਸੀਗੇ। ਐਪਲਾਚੀ ਹਾਈ ਸਕੂਲ ਦੇ ਵਿੱਚ ਸ਼ੂਟਿੰਗ ਦੇ ਦੌਰਾਨ ਹੁਣ FBI ਵੱਲੋਂ ਇਹ ਪਤਾ ਚੱਲਿਆ ਕਿ 13 ਸਾਲਾਂ ਦਾ ਕੋਲਟ ਗਰੇ, ਜਿਸ ਨੂੰ ਅਰੈਸਟ ਕਰ ਲਿਆ ਗਿਆ ਤੇ ਉਹਨੂੰ ਐਜ਼ ਏ ਅਡਲਟ ਚਾਰਜ ਕੀਤਾ ਜਾਊਗਾ। ਕਹਿੰਦੇ ਵੀ ਪਿਛਲੇ ਸਾਲ ਵੀ FBI ਉਹਦੇ ਘਰ ਪਹੁੰਚੀ ਸੀ, ਕਿਉਂਕਿ ਉਹ ਉਸ ਟਾਈਮ ਵੀ ਥ੍ਰੈਟ ਦੇ ਰਿਹਾ ਸੀ। ਉਸ ਤੋਂ ਬਾਅਦ ਫੋਲੋ ਅਪ ਕਿਉਂ ਨਹੀਂ ਹੋਇਆ, ਇਹ ਇੱਕ ਹੁਣ ਵੱਡਾ ਜਿਹੜਾ ਕੁਐਸਚਨ ਬਣਿਆ ਹੋਇਆ ਹੈਗਾ। ਜੀ ਬਿਲਕੁਲ। ਸੋ ਉਹਨੂੰ ਦੇਖੋ, ਪਿਛਲੇ ਸਾਲ ਉਹਦੇ ਨਾਲ ਹੋਈ ਸੀ ਇਹ ਗੱਲਬਾਤ, ਉਦੋਂ ਕਹਿੰਦੇ ਵੀ ਕੋਈ ਲੱਗਾ ਨਹੀਂ ਇਹਨਾਂ ਨੂੰ, ਪਰ ਇਸ 14 ਸਾਲ ਦੇ ਮੁੰਡੇ ਨੇ ਇਹ ਕਾਂਡ ਜਿਹੜਾ ਉਹ ਕੀਤਾ। ਕੋਲਟ ਗਰੇ ਜਿਹੜਾ ਆ ਉਸ ਦਾ ਨਾਂ ਹੈ, ਜਿਸ ਨੇ ਇਸ ਨੂੰ ਇਸ ਗੋਲੀਕਾਂਡ ਨੂੰ ਅੰਜਾਮ ਦਿੱਤਾ। ਤੇ ਕੱਲ੍ਹ ਹੀ ਜਿੱਦਾਂ ਦੱਸਿਆ ਸੀ ਜਾਰਜੀਆ ਦੇ ਅਟਾਰਨੀ ਜਨਰਲ ਨੇ, ਉੱਥੇ ਦੇ ਗਵਰਨਰ ਨੇ, ਇਸ ਨੂੰ ਐਜ਼ ਏ ਅਡਲਟ ਉਹ ਕਰਨ ਜਾ ਰਹੇ ਆ। ਉਸ ਦੇ ਉੱਤੇ ਟਰਾਇਲ ਵਗੈਰਾ ਜਿਹੜਾ ਹੈ ਉਸ ਹਿਸਾਬ ਦੇ ਨਾਲ ਜਿਹੜਾ ਉਹ ਚੱਲਣਗੇ। ਸੋ ਇੱਕ ਵਾਰੀ ਫੜ ਕੇ ਛੱਡ ਦਿੱਤਾ ਸੀ। ਪਹਿਲੀ ਵਾਰ ਨਹੀਂ ਹੋਇਆ ਹਰਜੋਤ ਸਿੰਘ ਜੀ, ਬਹੁਤ ਵਾਰੀ ਜਿਹੜੀ ਲਾ ਇਨਫੋਰਸਮੈਂਟ ਨੂੰ ਜਿਸ ਟਾਈਮ ਦੇ ਉੱਤੇ ਉਹ ਇੱਦਾਂ ਦੀ ਗੱਲ ਕਰ ਰਿਹਾ ਹੁੰਦਾ, ਜਾਂ ਜੋ ਉਦੋਂ ਨੇ ਇੱਕ ਪੋਸਟ ਪਾਈ ਸੀ ਜਿਸ ਤੋਂ ਬਾਅਦ 'ਚ ਤੁਰੰਤ ਇਸ ਨੂੰ ਗੱਲਬਾਤ ਦੇ ਲਈ ਡਿਟੇਨ ਕੀਤਾ ਗਿਆ ਸੀਗਾ, ਪਰ ਬਾਅਦ 'ਚ ਛੱਡ ਦਿੱਤਾ ਗਿਆ ਸੀ। ਇਹ ਨਹੀਂ ਸੀ ਪਤਾ ਵੀ ਉਹਨੇ ਸਾਲ ਬਾਅਦ ਇਸ ਘਿਨੌਣੀ ਘਟਨਾ ਨੂੰ ਅੰਜਾਮ ਦੇ ਦੇਣਾ ਹੈ। ਅਗਲੀ ਗੱਲ ਕਰੀਏ, ਹੰਟਰ ਬਾਈਡਨ ਕਹਿੰਦੇ ਵੀ ਆਪਣੀ ਪਲੀ ਆ ਉਸ ਨੂੰ ਚੇਂਜ ਕਰਨ ਜਾ ਰਹੇ ਆ ਫੈਡਰਲ ਟੈਕਸ ਕੇਸ ਦੇ ਮਾਮਲੇ ਦੇ ਵਿੱਚ। ਪ੍ਰੈਜ਼ੀਡੈਂਟ ਦੇ ਜਿਹੜੇ ਸਨ ਆ, ਦਸੰਬਰ ਦੇ ਵਿੱਚ ਉਹਨਾਂ ਨੂੰ ਇੰਡਾਈਟ ਕੀਤਾ ਗਿਆ ਸੀ। 3 ਫੈਲਨੀ ਤੇ 6 ਮਿਸਡਮੀਨਰ ਕਾਊਂਟ ਸੀਗੇ ਵੀ ਉਹਨਾਂ ਨੇ ਕਈ ਸਾਲਾਂ ਤੱਕ ਆਪਣਾ ਟੈਕਸ ਹੀ ਜਿਹੜਾ ਉਹ ਪੇ ਨਹੀਂ ਸੀ ਕੀਤਾ। ਇਹ ਸੁਣਨ ਦੇ ਵਿੱਚ ਆ ਰਿਹਾ ਆ ਵੀ ਹੁਣ ਉਹ ਆਪਣੇ ਇਹਨਾਂ ਚਾਰਜਿਸ ਦੇ ਵਿੱਚ ਗਿਲਟੀ ਜਿਹੜਾ ਆ ਉਹ ਪਲੀ ਕਰਨਗੇ, ਦੋਸ਼ ਆਪਣੇ ਜਿਹੜੇ ਕਬੂਲਣ ਜਾ ਰਹੇ ਆ। ਇਹ ਕਹਿੰਦੇ ਵੀ ਇਹਨਾਂ ਦਾ ਰਿਵਰਸਲ ਉਸ ਟਾਈਮ ਦੇ ਉੱਤੇ ਆਇਆ ਜਦ ਜਿਊਰੀ ਸਿਲੈਕਸ਼ਨ ਆ ਉਹ ਸ਼ੁਰੂਆਤ ਹੋਣ ਜਾ ਰਹੀ ਸੀ ਬਾਈਡਨ ਦੇ ਮੁੰਡੇ ਹੰਟਰ ਬਾਈਡਨ ਦੀ ਜਿਹੜੇ ਦੂਜੇ ਟਰਾਇਲ ਦੇ ਲਈ ਇਸ ਹੀ ਸਾਲ ਦੇ ਵਿੱਚ।
ਪ੍ਰੈਜ਼ੀਡੈਂਟ ਬਾਈਡਨ ਦੇ ਹੋਰ ਵੀ ਜਿਹੜੇ ਉਹ ਨਿਆਣੇ ਸੀਗੇ, ਪਰ ਇੱਕ ਦੀ ਜਿਹੜੀ ਆ ਉਸ ਦੇ ਵਿੱਚ ਮੌਤ ਹੋ ਗਈ ਸੀ। ਓਨਲੀ ਸਰਵਾਈਵਿੰਗ ਸਨ ਆ, ਤੇ ਨਸ਼ੇ ਦੇ ਨੂੰ ਲੈ ਕੇ ਵੀ ਇਹ ਜਿਹੜੇ ਇਸ ਮਾਮਲੇ ਦੇ ਵਿੱਚੋਂ ਅਡਿਕਸ਼ਨ ਚੋਂ ਜਿਹੜਾ ਉਹ ਰਹੇ ਹੈਗੇ ਆ। ਸੋ ਯੂਕਰੇਨ ਦੇ ਮਾਮਲੇ ਦੇ ਵਿੱਚ ਵੀ ਇਹਨਾਂ ਦਾ ਨਾਮ ਜਿਹੜਾ ਆਉਂਦਾ ਰਿਹਾ। ਆਫਸ਼ੋਰ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਤਾਂ ਇਸ ਨੇ ਕਿਸ ਤਰੀਕੇ ਦੇ ਨਾਲ ਬਾਈਡਨ ਉਹਨਾਂ ਦਾ ਨਾਮ ਵਰਤ ਕੇ ਡਾਲਰ ਕਮਾਏ ਆ। ਇਹ ਜਿਹੜੇ ਮਾਮਲੇ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਨੂੰ ਇੰਪੀਚ ਵਾਲੀਆਂ ਜਿਹੜੀਆਂ ਗੱਲਾਂ ਆ ਉਹ ਵੀ ਜਿਹੜੀਆਂ ਉਹ ਛੇੜੀਆਂ ਹੋਈਆਂ ਸੀ। 54 ਸਾਲਾ ਜਿਹੜੇ ਹੰਟਰ ਬਾਈਡਨ ਉਹਨਾਂ ਨੂੰ ਦਸੰਬਰ ਦੇ ਵਿੱਚ ਇੰਡਾਈਟ ਜਿਹੜਾ ਉਹ ਕੀਤਾ ਗਿਆ ਸੀ। ਉਸ ਟਾਈਮ ਦੇ ਉੱਤੇ ਇਹਨੇ ਨਾਟ ਗਿਲਟੀ ਜਿਹੜਾ ਉਹ ਪਲੀ ਕੀਤਾ ਸੀ, ਤੇ ਹੁਣ ਕਹਿੰਦੇ ਆ ਵੀ ਅੱਜ ਇਹ ਆ ਵੀ ਸ਼ਾਇਦ ਉਹ ਹੁਣ ਗਿਲਟੀ ਪਲੀ ਕਰਨ ਜਾ ਰਹੇ ਆ। ਜੱਜ ਨੇ ਉੱਥੇ 2 ਘੰਟੇ ਦਾ ਹੁਣ ਰੀਸੈਸ ਵਕਤ ਦਿੱਤਾ ਆ, ਤਾਂ ਜੋ ਦੋਨੋਂ ਪਾਸੇ ਦੇ ਜਿਹੜੇ ਆ ਲੋਕ ਆਪਸ ਦੇ ਵਿੱਚ ਜਿਹੜੀ ਸਲਾਹ ਮਸ਼ਵਰਾ ਕਰ ਸਕਣ ਵੀ ਅੱਗੇ ਉਹਨਾਂ ਨੇ ਇਸ ਕੇਸ ਦੇ ਵਿੱਚ ਟ੍ਰਾਇਲ 'ਚ ਕੀ ਕਰਨਾ ਹੈ। ਅਗਲੀ ਖਬਰ ਇਕਨੋਮੀ ਨਾਲ ਰਿਲੇਟਡ ਆ। ਡਾਓ ਜੋਨਸ ਇੰਡਸਟਰੀਅਲ ਅੱਜ 300 ਤੋਂ ਵੱਧ ਪੁਆਇੰਟ ਡ੍ਰੌਪ ਹੋਇਆ, ਕਿਉਂਕਿ ਜੌਬ ਗਰੋਥ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਖੜੋਤ ਆ ਗਈ ਹੈਗੀ ਆ, ਤੇ ਰਿਸੈਸ਼ਨ ਦਾ ਖਤਰਾ ਹੈਗਾ। ਟੈਕ ਹੈਵੀ ਜਿਹੜੇ ਬੈਂਚਮਾਰਕ ਹੈਗੇ ਆ ਉਹਨਾਂ ਨੇ 0.2% ਲਾਸ ਕੀਤਾ ਹੈਗਾ। S&P ਇੰਡੈਕਸ ਨੇ 0.6%, ਡਾਓ ਜੋਨਸ ਇੰਡਸਟਰੀਅਲ 0.8%, ਜੋ ਕਿ 340 ਪੁਆਇੰਟ ਦੇ ਕਰੀਬ ਬਣਦਾ ਹੈਗਾ। ਲੇਬਰ ਮਾਰਕੀਟ ਡਾਟਾ ਨੇ ਜਿਹੜਾ ਮਿਕਸ ਸਿਗਨਲ ਸੈਂਡ ਕੀਤਾ ਹੈਗਾ US ਦੀ ਇਕਨੋਮੀ ਦਾ। ਫੈਡਰਲ ਰਿਜ਼ਰਵ ਬੋਰਡ ਹੁਣ ਦੇਖੋ ਕਿ ਇੰਟਰਸਟ ਰੇਟ ਕੱਟ ਕਰਦਾ ਆ ਕਿ ਨਹੀਂ। ਪ੍ਰਾਈਵੇਟ ਪੇਰੋਲ ਡਾਟਾ ਜਿਹੜਾ ਸ਼ੋ ਹੋਇਆ ਆ ਉਹਦੇ 'ਚ ਇਹ ਦੱਸਿਆ ਗਿਆ ਵੀ 2021 ਤੋਂ ਬਾਅਦ ਸਭ ਤੋਂ ਮਾੜੀ ਜਿਹੜੀ ਗਰੋਥ ਆ, ਵੀਕੈਸਟ ਗਰੋਥ ਇਸ ਕੁਆਟਰ ਦੇ ਵਿੱਚ ਹੋਈ ਹੈਗੀ ਆ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਹੁਣ ਆਪਾਂ ਗੱਲਬਾਤ ਟਰੱਕਿੰਗ ਦੇ ਮਾਮਲੇ ਦੇ ਵਿੱਚ ਕਰਦੇ ਹਾਂ। ਰਮਨ ਜੀ ਆਪਣੇ ਨਾਲ ਜਿਹੜੇ ਉਹ ਜੁੜੇ ਹੋਏ ਆ, ਉਹਨਾਂ ਤੋਂ ਜਿਹੜਾ ਉਹ ਜਾਣਦੇ ਆ ਕੀ ਕੁਛ ਟਰੱਕਿੰਗ ਇੰਡਸਟਰੀ ਦੇ ਵਿੱਚ ਚੱਲ ਰਿਹਾ ਹੈਗਾ ਆ। ਸੋ ਰਮਨ ਜੀ, ਸ਼ੁਰੂਆਤ ਦੇ ਵਿੱਚ ਜੇ ਗੱਲਬਾਤ ਕਰੀਏ ਤਾਂ ਕੀ ਇਸ ਟਾਈਮ ਟਰੱਕਿੰਗ ਇੰਡਸਟਰੀ ਦੀ ਓਵਰਆਲ ਕੰਡੀਸ਼ਨ ਕੀ ਜਿਹੜੀ ਆਪਾਂ ਨੂੰ ਸਥਿਤੀ ਜਿਹੜੀ ਉਹ ਨਜ਼ਰ ਆ ਰਹੀ ਹੈ? ਜੀ ਰਮਨ ਜੀ ਆਵਾਜ਼ ਸੁਣ ਪਾ ਰਹੇ? ਮੇਰਾ ਕਨੈਕਸ਼ਨ ਥੋੜਾ ਵੀਕ ਹੈਗਾ, ਸੋ ਸੌਰੀ ਉਹਦੇ ਲਈ। ਹਾਂਜੀ ਜੀ। ਪਰ ਡੈਫੀਨਿਟਲੀ ਰਾਜਕਰਨ ਜਿਹੜੀ ਇਸ ਵੇਲੇ ਸਿਚੁਏਸ਼ਨ ਹੈਗੀ ਆ ਆਪਣੀ ਟਰੱਕਿੰਗ ਦੀ, ਉਹ ਕੋਈ ਇੰਨੀ ਚੰਗੀ ਨਹੀਂ ਹੈਗੀ। ਆਪਾਂ ਬਾਰ-ਬਾਰ ਉਹੀ ਗੱਲ ਐਵਰੀ ਟਾਈਮ ਕਰਦੇ ਹੈਗੇ, ਪਰ ਮੇਰੀ ਟਰੱਕਿੰਗ ਕੰਪਨੀਜ਼ ਦੇ ਨਾਲ ਗੱਲ ਹੁੰਦੀ ਆ ਜਾਂ ਜਿਨ੍ਹਾਂ ਨਾਲ ਵੀ ਗੱਲ ਹੋਈ ਆ, ਉਹਨਾਂ ਨੇ ਇਹੋ ਹੀ ਦੱਸਿਆ ਹੈਗਾ ਕਿ ਜਿਹੜਾ ਰਸ਼ ਆਪਾਂ ਹੌਲੀਡੇ ਰਸ਼ ਗਿਣ ਰਹੇ ਸੀਗੇ, ਆਪਾਂ ਜੇ ਅੱਜ ਕਾਸਕੋ ਦੇ ਵਿੱਚ ਜਾਂਦੇ ਹਾਂ ਜਾਂ ਆਪਾਂ ਕਿਤੇ ਜਾਂਦੇ ਹਾਂ ਤਾਂ ਉੱਥੇ ਆਪਾਂ ਆਲਰੇਡੀ ਕ੍ਰਿਸਮਸ ਟਰੀ ਜਿਹੜੇ ਆ ਉਹ ਸਾਰੇ ਦੇਖ ਰਹੇ ਆ ਉੱਥੇ ਕਿ ਉੱਥੇ ਆਲਰੇਡੀ ਆ ਚੁੱਕੇ ਆ। ਸੋ ਜਿਹੜਾ ਹੌਲੀਡੇ ਰਸ਼ ਹੈਗਾ ਉਹ ਡੈਫੀਨੇਟਲੀ ਜਿਹੜਾ ਇੱਕ ਆਪਣਾ ਜ਼ੋਰ ਆ ਉਹ ਦਿਖਾ। ਮੈਨੂੰ ਲੱਗਦਾ ਜੀ ਬਾਰ-ਬਾਰ ਉਹਨਾਂ ਦਾ ਡਿਸਕਨੈਕਟ ਹੋ ਰਿਹਾ ਕਨੈਕਸ਼ਨ, ਜਿੱਦਾਂ ਦੱਸ ਹੀ ਰਹੇ ਆ ਵੀ ਥੋੜ੍ਹੀ ਬਹੁਤੀ ਜਿਹੜੀ ਪ੍ਰੋਬਲਮ ਆ। ਉਹ ਤਾਂ ਦੇਖਿਆ ਜਾਵੇ ਤਾਂ ਜਿਹੜੀ ਗੱਲ ਕਰ ਰਮਨ ਜੀ, ਤੁਸੀਂ ਟਰੈਵਲ ਕਰ ਰਹੇ ਆ ਕਿਸੇ ਪਾਸੇ, ਗੱਡੀ ਚਲਾ ਰਹੇ ਆ? ਰਮਨ ਜੀ ਤਦ ਤੱਕ ਆਪਾਂ ਟਰਾਈ ਕਰਦੇ ਹਾਂ ਤੇ ਕੁਝ ਕੁ ਖਬਰਾਂ ਜਿਹੜੀਆਂ ਆ ਹੋਰ ਟਰੱਕਿੰਗ ਦੇ ਨਾਲ ਰਿਲੇਟਡ ਆ ਜਿਹੜੀਆਂ ਸਾਂਝੀਆਂ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ ਇੱਕ ਬਿੱਲ ਆਲਰੇਡੀ ਗਵਰਨਰ ਦੇ ਡੈਸਕ ਦੇ ਉੱਤੇ ਹੈਗਾ ਆ। ਹੁਣ ਗਵਰਨਰ ਸਾਹਿਬ ਨੇ ਦੇਖਣਾ ਆ ਵੀ ਉਹ ਡਰਾਈਵਰਲੈਸ ਸੈਮੀ ਟਰੱਕ, ਜਿਹੜੇ ਬਿਨਾਂ ਡਰਾਈਵਰ ਤੋਂ ਟਰੱਕ ਚੱਲਣਗੇ ਕੈਲੀਫੋਰਨੀਆ 'ਚ। ਸਰੋਤਿਆਂ ਨੂੰ ਦੱਸਦੀ ਜਾਈਏ, ਕਈ ਸਟੇਟਾਂ ਦੇ ਵਿੱਚ ਆਲਰੇਡੀ ਚੱਲ ਰਿਹਾ ਆ। ਟੈਕਸਸ ਦੇ ਵਿੱਚ ਇਹ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹੇ ਹੈਗੇ ਆ। ਸੋ ਉਹ ਇਸ ਬਿੱਲ ਦੇ ਉੱਤੇ ਸਾਈਨ ਕਰਨਗੇ ਜਾਂ ਨਾ। ਪਿਛਲੇ ਸਾਲ ਉਹਨਾਂ ਨੇ ਨਹੀਂ ਕੀਤੇ ਸੀ, ਇਸ ਸਾਲ ਇਹ ਦੇਖਦੇ ਆ। ਪਰ ਇਹ ਜਿਹੜਾ ਬਿੱਲ ਆ ਆਲਰੇਡੀ ਗਵਰਨਰ ਦੇ ਡੈਸਕ ਦੇ ਉੱਤੇ ਪਹੁੰਚ ਚੁੱਕਿਆ ਹੈਗਾ ਆ। ਕੈਲੀਫੋਰਨੀਆ ਕਹਿੰਦੇ ਵੀ ਪਹਿਲੀ ਸਟੇਟ ਬਣ ਸਕਦੀ ਆ ਜੇ ਉਹਨਾਂ ਨੇ ਸਾਈਨ ਕਰਤਾ ਡਰਾਈਵਰਲੈਸ ਸੈਮੀ ਟਰੱਕਸ, ਤਾਂ ਕਿ ਉਹ ਪਬਲਿਕ ਰੋਡਸ ਦੇ ਉੱਤੇ ਟੈਸਟ ਕੀਤੇ ਜਾ ਸਕਣ। ਸੋ ਇਹਦੇ 'ਚ ਕੁਝ ਕੰਡੀਸ਼ਨ ਜ਼ਰੂਰ ਲਾਈਆਂ ਉਹਨਾਂ ਨੇ ਪਈ, ਉਹਨਾਂ ਏਰੀਆ 'ਚ ਉੱਥੇ ਹੀ ਕੀਤੇ ਜਾਊਗੇ ਜਿੱਥੇ 50 ਮੀਲ ਤੋਂ ਉੱਪਰ ਦੀ ਜਿਹੜੀ ਸਪੀਡ ਹੈਗੀ ਆ, ਤਾਂ ਕਿ ਜਿਹੜੇ ਸ਼ਹਿਰਾਂ ਦੇ ਵਿੱਚ ਨਾ ਇਹ ਟੈਸਟ ਕੀਤੇ ਜਾਣ। ਬਹੁਤ ਸਾਰੀਆਂ ਯੂਨੀਅਨਸ ਇਹਦਾ ਵਿਰੋਧ ਵੀ ਕਰ ਰਹੀਆਂ ਹੈਗੀਆਂ ਵੀ ਜੌਬਸ ਚਲੇ ਜਾਣੀਆਂ ਹੈਗੀਆਂ।
ਪਰ ਬਿੱਲ ਜ਼ਰੂਰ ਕੈਲੀਫੋਰਨੀਆ ਦੀ ਸਟੇਟ ਅਸੈਂਬਲੀ ਨੇ ਪਾਸ ਕੀਤਾ ਸੀ। 1 ਅਗਸਤ 31 ਨੂੰ ਵੀ ਕੈਲੀਫੋਰਨੀਆ ਸਟੇਟ ਅਸੈਂਬਲੀ ਨੇ ਬਿੱਲ ਪਾਸ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਈਵਨ ਦੋ ਡਰਾਈਵਰਲੈਸ ਟਰੱਕ ਜਿਹੜੇ ਆਟੋਨੋਮਸ ਟਰੱਕ ਹੈਗੇ ਆ, ਉਹਦੇ ਵਿੱਚ ਡਰਾਈਵਰ ਦੀ ਜ਼ਰੂਰਤ ਹੈਗੀ ਆ, ਜਿਹਨੂੰ ਦੋਨੋਂ ਹੀ ਪੋਲੀਟੀਕਲ ਪਾਰਟੀਆਂ ਬੈਕ ਕਰਦੀਆਂ ਹੈਗੀਆਂ। ਪਾਵਰਫੁਲ ਜਿਹੜੀ ਟੀਮਸਟਰ ਯੂਨੀਅਨ ਆ, ਉਹ ਵੀ ਉਸ ਨੂੰ ਬੈਕ ਕਰਦੀ ਪਈ। ਹਾਂ, ਚਾਹੇ ਉਹ ਆਟੋਨੋਮਸ ਟਰੱਕ ਹੈਗਾ ਆ, ਚੱਲ ਰਿਹਾ ਆ, ਪਰ ਉਹਦੇ ਵਿੱਚ ਡਰਾਈਵਰ ਜ਼ਰੂਰ ਬੈਠਾ ਹੋਣਾ ਚਾਹੀਦਾ ਹੈਗਾ। ਸੋ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਪਿਛਲੀ ਵਾਰੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ, ਵੀ ਇਸ ਬਿੱਲ ਨੂੰ ਵੀਟੋ ਕਰ ਦਿੱਤਾ ਸੀ, ਤੇ ਹੁਣ ਫੇਰ ਉਹਦੇ ਡੈਸਕ ਦੇ ਉੱਤੇ ਆ, ਤੇ ਮੇਰੇ ਖਿਆਲ ਨਾਲ ਸਤੰਬਰ 31 ਤੱਕ ਜਿਹੜਾ ਆ ਗਵਰਨਰ ਨੇ ਹੋਰ ਵੀ ਜਿਹੜੇ ਬਿੱਲ ਆ ਚੱਲ ਰਹੇ ਅਸੈਂਬਲੀ ਸੈਨੇਟ ਦੇ ਵਿੱਚ, ਉਹਨਾਂ ਦੇ ਉੱਤੇ ਸਾਈਨ ਕਰਨ ਦਾ ਲਾਸਟ ਡੇ ਹੈਗਾ ਆ। ਸੋ ਦੇਖਦੇ ਆ ਗਵਰਨਰ ਸਾਹਿਬ ਇਹਦੇ ਹੱਕ ਦੇ ਵਿੱਚ ਕਰਨਗੇ ਜਾਂ ਵਿਰੋਧ ਦੇ ਵਿੱਚ ਕਰਨਗੇ, ਪਰ ਟੈਕਨੋਲੋਜੀ ਜਿਹੜੀ ਆ ਉਹ ਬਹੁਤ ਤੇਜ਼ੀ ਦੇ ਨਾਲ ਅੱਗੇ ਨੂੰ ਫੈਲ ਰਹੀ ਹੈਗੀ। ਜੀ ਬਿਲਕੁਲ ਜੀ, ਵੱਧ ਰਹੀ ਹੈ ਜੀ ਅੱਗੇ, ਟੈਕਨੋਲੋਜੀ ਨੇ ਵੱਧਦੇ ਜਾਣਾ ਆ। ਕਿੱਦਾਂ ਓਵਰਆਲ ਸਥਿਤੀ ਰਹੂਗੀ ਇਹ ਤਾਂ ਬਾਅਦ 'ਚ ਪਤਾ ਲੱਗੂਗਾ। ਸੇਮ ਥਿੰਗ ਹੀ ਆ ਹਰਜੋਤ ਸਿੰਘ, ਜਦੋਂ ਇਲੈਕਟ੍ਰਿਕ ਗੱਡੀਆਂ ਆਈਆਂ ਸੀ, EV ਗੱਡੀਆਂ ਆਈਆਂ ਸੀ, ਲੋਕਾਂ ਦੀ ਹੋੜ ਜਿਹੜੀ ਉਹ ਲੱਗੀ ਆ, ਤੇ ਉਹਨਾਂ ਦੇ ਕਈਆਂ ਨੂੰ ਜਿਹੜੇ ਓਬਵੀਅਸਲੀ ਫਾਇਦੇ ਵੀ ਆ, ਉਹਦੇ ਨੁਕਸਾਨ ਵੀ ਆ, ਸਾਰੀਆਂ ਚੀਜ਼ਾਂ ਆ, ਪਰ ਉਹਦੇ ਜਿਹੜੇ ਇਸ਼ੂਜ਼ ਆ ਇਵੈਂਚੁਅਲੀ ਜਦੋਂ ਸਾਰੇ ਜਾਣੇ ਚਲਾਉਂਦੇ ਆ, ਫਿਰ ਉਸ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਜਿਹੜਾ ਆ ਉਹਨਾਂ ਦਾ ਪਤਾ ਲੱਗਦਾ ਆ। ਸੋ ਡਰਾਈਵਰਲੈਸ ਸੈਮੀ ਟਰੱਕਸ, ਇਹ ਜਿਹੜੀ ਕਿੱਥੇ ਤੱਕ ਟੈਕਨੋਲੋਜੀ ਨੇ ਅੱਗੇ ਜਿਹੜਾ ਉਹ ਵਧਣਾ ਆ, ਇਹ ਚੀਜ਼ ਜਿਹੜੀ ਉਹ ਜ਼ਰੂਰ ਆ। ਸੋ ਇਹ ਚੀਜ਼ ਆ ਰਹੀ ਆ, ਤੇ ਹੁਣ ਪਬਲਿਕ ਰੋਡਸ ਦੇ ਉੱਤੇ ਜਿਹੜੀ ਟੈਸਟਿੰਗ ਨੂੰ ਲੈ ਕੇ ਜਿਹੜੀ ਹੁਣ ਗੱਲ ਇਹਨਾਂ ਨੇ ਆਖੀ ਆ, ਓਕੇ ਹੋ ਸਕਦਾ ਹੈ ਵੀ ਓਕੇ ਹੋ ਜਾਵੇ, ਹੋ ਸਕਦਾ ਵੀ ਰਹਿ ਜਾਵੇ। ਸੋ ਲੈਟਸ ਸੀ ਕੀ ਇਸ ਪੂਰੇ ਮਾਮਲੇ ਦੇ ਵਿੱਚ ਇਹਦੇ ਸੰਬੰਧ ਦੇ ਵਿੱਚ ਰਾਜਕਰਮਜੀਤ ਸਿੰਘ ਜੀ, ਅੱਜ NBC ਰਿਪੋਰਟ ਕਰ ਰਿਹਾ ਹੈ ਵੀ ਕੈਲੀਫੋਰਨੀਆ ਦੀ DMV ਜਿਹੜੀ ਡਿਪਾਰਟਮੈਂਟ ਆਫ ਮੋਟਰ ਵਹੀਕਲ ਆ, ਉਹਨਾਂ ਨੇ ਆਲਰੇਡੀ ਆਪਣੇ EMPLOYEES ਨੂੰ ਗੀਅਰ ਅਪ ਕਰ ਦਿੱਤਾ ਹੈ ਵੀ ਜਿਹੜੇ ਡਰਾਈਵਰਲੈਸ ਟਰੱਕ ਆ ਹਾਈਵੇ ਦੇ ਉੱਤੇ, ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਵਾਚ ਕਰਨਾ ਹੈਗਾ, ਕਿਸ ਤਰ੍ਹਾਂ ਜਿਹੜਾ ਟੈਸਟ ਕਰਨਾ। ਉਹ ਵਹੀਕਲ ਜਿਹੜੇ 10,000 ਪਾਉਂਡ ਤੋਂ ਭਾਰੇ ਹੈਗੇ ਆ। NBC ਦੀ ਨੇ ਪਿੱਛੇ ਜਿਹੇ ਇੱਕ ਇਨਵੈਸਟੀਗੇਟ ਵੀ ਕੀਤਾ ਸੀ ਇਸ ਇਸ਼ੂ ਦੇ ਸੰਬੰਧ ਦੇ ਵਿੱਚ। ਉਹਨਾਂ ਨੇ ਕਿਹਾ ਵੀ ਕਈ ਸਟੇਟਾਂ ਅਮਰੀਕਾ ਦੇ ਵਿੱਚ ਤੇ ਬਾਹਰਲੇ ਕਈ ਮੁਲਕਾਂ ਦੇ ਵਿੱਚ ਇਹ ਆਲਰੇਡੀ ਸੈਲਫ ਡਰਾਈਵਿੰਗ ਟਰੱਕ ਜੋ ਆ ਟੈਸਟ ਹੋ ਚੁੱਕੇ ਹੈਗੇ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ 50 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੇ ਰੋਡਸ ਹੈਗੇ ਆ, ਉਹਨਾਂ ਦੇ ਉੱਤੇ ਹੀ ਇਹ ਚੱਲਣਗੇ। ਹੱਬ ਟੂ ਹੱਬ ਰਾਊਟ ਹੋਊਗਾ। ਜਿੱਦਾਂ ਤੁਸੀਂ ਦੇਖਿਆ ਹੋਣਾ, ਬਹੁਤ ਸਾਰੇ ਵੱਡੇ ਵੱਡੇ ਸ਼ਹਿਰਾਂ ਦੇ ਆਲੇ ਦੁਆਲੇ ਵੇਅਰ ਹਾਊਸ ਬਣਾਏ ਗਏ ਆ। ਮੈਂ ਤਾਂ ਤੁਹਾਨੂੰ ਬੇ ਏਰੀਏ ਦਾ ਦੱਸ ਸਕਦਾ, ਜਾਂ ਸੈਂਟਰਲ ਵੈਲੀ ਦਾ, ਕਿਸ ਤਰ੍ਹਾਂ ਫ੍ਰਿਜ਼ਨੋ ਏਰੀਏ 'ਚ ਵੀ, ਟ੍ਰੇਸੀ ਦੇ ਲਾਗੇ ਹਾਈਵੇ 5 ਦੇ ਉੱਤੇ ਬਹੁਤ, ਇੱਧਰ 101 ਤੇ ਮੋਰਗਨ ਹਿੱਲ 'ਚ ਬਹੁਤ ਵੱਡੇ ਵੱਡੇ ਵੇਅਰ ਹਾਊਸ ਬਣਾਏ ਗਏ ਆ। ਸੋ ਉਹਨਾਂ ਵੇਅਰ ਹਾਊਸਾਂ ਤੱਕ ਇਹ ਜੋ ਡਰਾਈਵਰਲੈਸ ਟਰੱਕਸ ਆ ਉਹ ਡਿਲੀਵਰ ਕਰਨਗੇ। ਉਹਨਾਂ ਤੋਂ ਬਾਅਦ ਫਿਰ ਜਿਹੜਾ ਲੋਕਲੀ ਡਿਲੀਵਰ ਕਰਨਾ ਆ ਉਹ ਵਿਦ ਡਰਾਈਵਰ ਹੋਊਗਾ। ਸੋ ਇਹ ਬਿੱਲ ਗਵਰਨਰ ਦੇ ਡੈਸਕ ਦੇ ਉੱਤੇ ਆ, AB 2286। ਅਸੈਂਬਲੀ ਨੇ ਇਹਨੂੰ ਅਪਰੂਵ ਕਰ ਦਿੱਤਾ ਸੀ। ਉਹਦੇ 'ਚ ਕਿਹਾ ਇਹ ਗਿਆ ਆ ਵੀ ਹਾਂ ਡਰਾਈਵਰ ਹੋਣਾ ਜ਼ਰੂਰੀ ਹੈਗਾ। ਹੁਣ ਇਹ ਦੇਖਦੇ ਆ ਵੀ ਉਹ ਇਸ ਨੂੰ ਵੀਟੋ ਕਰਦਾ ਗੈਬਨ ਨਿਊਸਮ, ਕੈਲੀਫੋਰਨੀਆ ਦਾ ਗਵਰਨਰ, ਜਾਂ ਇਸ ਦੇ ਉੱਤੇ ਸਾਈਨ ਕਰ ਦਿੰਦਾ ਹੈਗਾ ਆ। ਜੀ, ਆਪਣੇ ਨਾਲ ਕੁਝ ਕਾਲਰ ਵੀ ਜੁੜਿਆ। ਹਰਜੋਤ ਜੀ, ਆਪਣੇ ਜਿਹੜੇ ਸਰੋਤਿਆਂ ਦੇ ਦਰਸ਼ਕਾਂ ਨੂੰ ਵੀ ਦੱਸ ਦਈਏ, ਰਮਨ ਜੀ ਦੇ ਨਾਲ ਕਨੈਕਸ਼ਨ ਜੁੜ ਨਹੀਂ ਪਾਇਆ। ਜਿਸ ਜਗ੍ਹਾ ਦੇ ਉੱਤੇ ਗਏ ਆ ਉੱਥੇ ਇੰਟਰਨੈਟ ਦੀ ਸੁਵਿਧਾ ਠੀਕ ਨਹੀਂ ਆ, ਸੋ ਸਹੂਲਤ ਨਾ ਠੀਕ ਹੋਣ ਕਰਕੇ ਉਹ ਅੱਜ ਆਪਣੇ ਨਾਲ ਜਿਹੜਾ ਕੰਟੀਨਿਊ ਨਹੀਂ ਕਰ ਸਕਣਗੇ। ਉਸ ਦੇ ਲਈ ਮਾਫੀ। ਆਉਂਦੇ ਜਿਹੜੇ ਆ ਉਹ ਵੀਕ ਦੇ ਵਿੱਚ ਆਪਾਂ ਉਹਨਾਂ ਨਾਲ ਦੁਬਾਰਾ ਜਿਹੜਾ ਰਾਬਤਾ ਕਰਾਂਗੇ। ਜਤਿੰਦਰ ਜੀ ਆਪਣੇ ਨਾਲ ਜੁੜੇ ਨੇ। ਹਾਂਜੀ ਜਤਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਗੱਲ ਕਰਨੀ ਸੀ ਬ੍ਰੋਕਰਾਂ ਦੀ, ਮਤਲਬ ਕਿ ਕਿੱਥੇ ਤੱਕ ਨੀਚ ਹੋ ਗਏ ਬ੍ਰੋਕਰ। ਲਾਸਟ ਵੀਕ ਮੈਂ ਟਰੱਕ ਪੋਸਟ ਕੀਤਾ, ਜਿੱਦਾਂ ਮੈਨੂੰ ਕਾਲ ਆਈ ਕਿ ਇੱਥੋਂ ਇੱਥੇ ਲੋਡ ਜਾਂਦਾ ਆ ਆਪਣੇ ਕੈਲੀਫੋਰਨੀਆ ਤੋਂ ਟੈਕਸਸ, ਬਈ ਤੂੰ ਕਿੰਨੇ ਦਾ ਕਰ ਸਕਦਾ। ਮੈਂ ਭਾਜੀ ਉੱਥੋਂ 45 ਮੰਗਿਆ ਨਾ, ਮੈਨੂੰ ਕਹਿੰਦਾ ਵੀ ਮੈਂ 42 ਜਾਂ 43 ਦੇ ਸਕਦਾ। ਚਲੋ ਫਿਰ ਮੇਰੇ ਨਾਲ 45 ਤੇ ਆ ਗਿਆ ਹਨਾ, ਤੇ ਮੈਨੂੰ ਕਹਿੰਦਾ ਮੈਂ ਤੈਨੂੰ ਵਿਦਿਨ 5-10 ਮਿੰਟ ਦੇ ਵਿੱਚ ਤੈਨੂੰ ਨਾ ਰੇਟ ਕੌਮ ਭੇਜਦਾ। ਮੈਂ ਵੇਟ ਕਰਦਾ ਰਿਹਾ ਭਾਜੀ, 10-15 ਮਿੰਟ ਬਾਅਦ ਮੈਨੂੰ ਕਾਲ ਆਉਂਦੀ ਆ, ਕਹਿੰਦਾ ਮੇਰੇ ਕੋਲ $4,300 ਦੀ ਆਫਰ ਆ, ਤੂੰ ਦੇਖ ਲੈ ਜੇ ਤੂੰ 4250 ਨੂੰ ਜਾਣਾ ਹੈ।
ਜਦ ਕਿ ਉਹਨੇ ਪਹਿਲਾਂ ਵੀ 1000-1500 ਜੇਬ 'ਚ ਪਾਇਆ ਹੋਣਾ ਤੇ ਬਾਅਦ ਵਿੱਚ 250 ਫੇਰ ਕੋਸ਼ਿਸ਼ ਕਰ ਰਿਹਾ ਉਹ ਆਪਣੀ ਜੇਬ 'ਚ ਪਾਉਣ ਦੀ। ਮੇਰੇ ਨਾਲ ਰੇਟ ਕਰਕੇ ਸਾਰਾ ਕੁਝ ਕਰਕੇ ਮੁੜ ਕੇ ਮੈਨੂੰ ਕਹਿ ਰਿਹਾ ਵੀ ਤੂੰ 250 ਲੈਸ ਜੇ ਜਾਣਾ ਹੈ ਹੋਰ ਤੂੰ ਦੇਖ ਲੈ। ਮਤਲਬ ਕਿ ਆਪਾਂ ਇਹ ਗੱਲ ਕਰਨੀ ਆ ਵੀ ਥੋੜਾ ਜਿਹਾ ਰੇਟ ਦੇਖ ਕੇ ਚੱਕੀ ਆਪਾਂ ਸਾਰੇ ਵੀਰ, ਆਪਾਂ ਘੱਟ ਆਫਰਾਂ ਨਾ ਦਈਏ। ਟੈਕਸਸ ਨੂੰ ਤਾਂ ਜੇ ਤੁਸੀਂ 45 ਨੂੰ ਵੀ ਜਾਂਦੇ ਆ ਮੇਰੇ ਹਿਸਾਬ ਨਾਲ ਤੁਹਾਨੂੰ ਨਹੀਂ ਸਹੀ ਬੈਠੂਗਾ, ਕਿਉਂਕਿ ਵਾਪਸੀ ਨਹੀਂ ਹੈਗੀ ਹੈ ਨਾ। ਟੈਕਸਸ ਤੋਂ 2 ਦਿਨ ਹੋ ਗਿਆ ਮੁੰਡਾ ਫਸੇ ਨੂੰ, ਟੈਕਸਸ ਗਿਆ ਮੇਰਾ ਫਰੈਂਡ, 2 ਦਿਨ ਹੋ ਗਿਆ ਉਹਨੂੰ ਫਸੇ ਨੂੰ। ਥੋੜਾ ਜਿਹਾ ਰੇਟ ਆਪਣੇ ਵੀਰ ਸਾਰੇ ਧਿਆਨ ਨਾਲ ਚੱਕਣ ਯਾਰ, ਕਿਉਂ ਰੋਡ ਆਪਾਂ ਹੀ ਚੱਕਣੇ ਨਹੀਂ, ਕਿਹੜਾ ਆਪਣੇ ਟਰੱਕ ਲਿਆਣੇ ਆ ਨਾ। ਜੀ ਬਿਲਕੁਲ, ਧੰਨਵਾਦ ਤੁਹਾਡਾ। ਬਿਲਕੁਲ ਸਰੋਤਿਓ, ਸੋ ਅਵੀ ਜੀ ਵੀ ਬਹੁਤ ਵਾਰ ਇਸ ਇਸ਼ੂ ਦੇ ਉੱਤੇ ਗੱਲਬਾਤ ਕਰਦੇ ਰਹਿੰਦੇ ਆ। ਸਾਡੇ ਸਰੋਤੇ ਜਿਹੜੇ ਆ ਲਗਭਗ ਹਰ ਵੀਕ ਉਹ ਦੱਸਦੇ ਆ ਵੀ ਭਾਈ ਇੱਥੇ ਆਹ ਲੋਡ ਏਦਾਂ ਆ, ਨਾ ਚੱਕੋ ਸਸਤੇ। ਪਰ ਹੁਣ ਇਹਦੇ 'ਚ ਆਪਾਂ ਬ੍ਰੋਕਰ ਦਾ ਵੀ ਕਸੂਰ ਨਹੀਂ ਕੱਢ ਸਕਦੇ, ਕਿਉਂਕਿ ਜੇ ਉਹਨੂੰ ਮਿਲ ਰਿਹਾ ਪਰ ਇੱਕ ਪਾਸੇ ਜਵਾਨ ਵੀ ਹੁੰਦੀ ਆ। ਪਰ ਦੇਖਦੇ ਬਾਕੀ ਜਿਹੜੇ ਸਰੋਤੇ ਜਿਹੜੇ ਆ ਜਵਾਨ ਹੈਗੇ ਆ, ਆਪਾਂ ਜਵਾਨ ਤੇ ਟਿਕੇ ਰਹਿੰਦੇ ਆ। ਹਾਂਜੀ ਹਾਂਜੀ ਆਪਾਂ ਲੋਡ ਕਈ ਵੇਲੇ ਹਨਾ ਕੋਈ ਵੇਲੇ ਲੋਡ ਲੈ ਲਈਦਾ, ਕੋਈ ਵਧੀਆ ਮਿਲਦਾ ਹੁੰਦਾ, ਮੁੜ ਕੇ ਇਸ ਕਰਕੇ ਨਹੀਂ ਲਈਦਾ। ਆਪਾਂ ਜਵਾਨ ਕੀਤੀ ਆ ਦੂਜੇ ਬ੍ਰੋਕਰ ਨਾਲ ਵੀ ਆਪਾਂ ਨੂੰ ਰੇਟ ਕਮ ਆਈ ਆ, ਸਾਰਾ ਕੁਝ ਸੈਟਅਪ ਹੋਇਆ, ਉਹਨਾਂ ਲੋਡ ਕੱਲੂ ਉਹਦਾ ਚੱਕਣਾ ਆ। ਪਰ ਇਹ ਇੰਨੇ ਕੁ ਨੀਚ ਆ, ਜੀਅਰ ਲੌਜਿਸਟਿਕ ਕੰਪਨੀ ਇੰਨੇ ਕੁ ਇਹਨਾਂ ਦੇ ਗੰਦੇ ਰੇਟ ਹੁੰਦੇ ਆ। ਮੈਂ ਤਾਂ 3 ਸਾਲ 'ਚ ਇਹਨਾਂ ਦਾ ਲੋਡ ਹੀ ਨਹੀਂ ਲਾਇਆ ਹਾਲੇ ਵੀ, ਤੇ ਪਹਿਲਾ ਲੋਡ ਚੱਕਣਾ ਸੀ, ਪਹਿਲੇ ਲੋਡ ਨੂੰ ਵੀ ਏਦਾਂ ਕੀਤੇ। ਹੁਣ ਕਾਲ ਕਰਦਾ ਹੁੰਦਾ, ਮੈਂ ਕਿਹਾ ਤੁਹਾਡਾ ਲੋਡ ਹੀ ਨਹੀਂ ਚੱਕਣਾ ਬਾਈ, ਤੁਸੀਂ ਜਵਾਨ ਤੇ ਨਹੀਂ ਖੜ ਸਕਦੇ, ਤੁਸੀਂ ਔਨ ਟਾਈਮ ਟਰੱਕ ਗਿਆ ਕੈਂਸਲ ਕਰ ਦੋਗੇ ਲੋਡ, ਮੈਂ ਕਿੱਧਰ ਨੂੰ ਜਾਊਂਗਾ ਹਨਾ। ਤੇ ਆਪਣੇ ਥੋੜੇ ਜਿਹਾ ਦੇਖ ਕੇ ਸਾਰਿਆਂ ਨੂੰ ਇਹੀ ਆ ਜੀ। ਥੈਂਕ ਯੂ ਜੀ ਰੰਦਰ ਜੀ ਕਾਲ ਦੇ। ਜਿੰਨੇ ਸਾਡੇ ਸਰੋਤੇ ਜਰੂਰ ਤੁਸੀਂ ਕੰਪਨੀ ਦਾ ਨਾਮ ਚੱਕਦੀ ਨਾ ਲਿਓ, ਇਹ ਜਨੈਰਿਕ ਵੱਡੀ ਪ੍ਰੋਬਲਮ ਹੈਗੀ ਆ। ਸੋ ਆਪਣੇ ਵਿਚਾਰ ਦਿਓ ਵੀ ਕੀ ਕਰ ਸਕਦੇ ਆ ਤਾਂ ਕਿ ਜਿਹੜੇ ਇਸ ਬਿਜ਼ਨਸ ਦੇ ਵਿੱਚ ਆ ਉਹ ਘਾਟਾ ਨਾ ਖਾਣ, ਧੋਖਾ ਨਾ ਖਾਣ ਤੇ ਇੱਕ ਦੂਜੇ ਦੀ ਜਿਹੜੀ ਹੈਲਪ ਹੋ ਸਕੇ। ਇੱਕ ਹਰਜੋਤ ਸਿੰਘ ਜੀ, ਇਸ ਪੂਰੇ ਮਾਮਲੇ 'ਚ ਇਹ ਵੀ ਜਿਹੜੀ ਗੱਲ ਆ ਨਾ ਵੀ ਆਪਾਂ ਜਿਹੜੇ ਮਾਡਲ ਦੇ ਵਿੱਚ ਆ ਇੱਥੇ ਬਿਜ਼ਨਸ ਦੇ ਜਿਹੜੇ ਮਾਡਲ 'ਚ ਆ, ਹਰ ਇੱਕ ਨੂੰ ਆਪੋ ਤਾਂ ਆਪਦੀ ਪਈ ਆ। ਖਾਸ ਕਰਕੇ ਜਿਹਨੂੰ ਆਦਤ ਪੈ ਜਾਂਦੀ ਹੈ ਜ਼ਿਆਦਾ ਵੀ ਆਪਣੀ ਕਮਾਈ ਸੋਹਣੀ ਹੋ ਜਾਂਦੀ ਆ। ਓਬਵੀਅਸਲੀ ਸਾਰਿਆਂ ਨੇ ਕਮਾਉਣ ਨੂੰ ਬੈਠੇ ਆ, ਪਰਸੈਂਟੇਜਾਂ ਦੇ ਹਿਸਾਬ ਦੇ ਨਾਲ ਹੀ ਸਾਰੇ ਜਾਣੇ ਲੱਗੇ ਆ। ਜਿਹਨੂੰ ਜਿੱਥੇ ਫਾਇਦਾ ਲੱਗਦਾ ਅਗਲੇ ਦੀ ਉਹ ਸੋਚਦਾ ਨਹੀਂ ਆ, ਉਹ ਇਹੀ ਕਰਦਾ ਵੀ ਹਾਂ ਹੋਰ ਘੱਟ 'ਚ। ਜਿੱਦਾਂ ਤੁਸੀਂ ਕਿਹਾ ਜੋ ਅਸੀਂ ਪ੍ਰੋਬਲਮ ਇਹ ਵੀ ਆ ਵੀ ਅਸਲ 'ਚ ਉਹਨਾਂ ਨੂੰ ਅਵੇਲੇਬਿਲਿਟੀ ਮਿਲ ਜਾਂਦੀ ਆ। ਬਿਲਕੁਲ ਉਹਨਾਂ ਨੂੰ ਅਵੇਲੇਬਿਲਿਟੀ ਮਿਲ ਜਾਂਦੀ ਆ, ਲੋਕ ਘੱਟ ਤੋਂ ਘੱਟ ਪ੍ਰਾਈਸ ਦੇ ਉੱਤੇ ਚੱਕਣ ਨੂੰ ਰੈਡੀ ਜਿਹੜੇ ਉਹ ਹੋ ਜਾਂਦੇ ਆ। ਇਸ ਲਈ ਉਹ ਦਾਣਾ ਸਿੱਟ ਕੇ ਵਹਿੰਦੇ ਹੀ ਵਹਿੰਦੇ ਆ, ਉਹ ਕਰਦੇ ਹੀ ਕਰਦੇ ਆ, ਉਹ ਟਰਾਈ ਕਰਦੇ ਹੀ ਕਰਦੇ ਆ ਵੀ ਹਾਂ ਭਾਈ ਹੋਰ ਘੱਟ ਹੋ ਜਾਵੇ, ਹੋਰ ਆਪਾਂ ਨੂੰ ਫਾਇਦਾ ਹੋ ਜਾਵੇ। ਇਹ ਚੀਜ਼ ਜਿਹੜੀ ਉਹਨਾਂ ਦੀ ਕੋਸ਼ਿਸ਼ ਜਿਹੜੀ ਹਮੇਸ਼ਾ ਰਹਿੰਦੀ ਆ। ਸੋ ਉਹਦੇ ਕਰਕੇ ਫਿਰ ਆਪਾਂ ਨੂੰ ਇੱਦਾਂ ਦੀਆਂ ਜਿਹੜੀਆਂ ਦਿੱਕਤਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ ਆ। ਸੋ ਉੱਦਾਂ ਗੱਲ ਤਾਂ ਬਹੁਤ ਵਾਰੀ ਕੀਤੀ ਵੀ ਇੱਕ ਜਿਹੜੀ ਇਹ ਚੀਜ਼ ਵੀ ਆ ਜਾਂਦੀ ਹੈ ਨਾ ਆਪਣੇ ਸਾਰਿਆਂ ਦੇ ਵਿੱਚ, ਜਾਂ ਸਾਰੇ ਜਣੇ ਇਹ ਵੀ ਕਹਿਣ ਲੱਗ ਜਾਂਦੇ ਵੀ ਇੱਕ ਰੇਟ ਸੈੱਟ ਕਰ ਲੈਣੇ ਚਾਹੀਦੇ, ਪਰ ਉਹ ਹੁੰਦਾ ਨਹੀਂ ਕਦੀ ਵੀ। ਓਪਨ ਮਾਰਕੀਟ ਦੇ ਵਿੱਚ ਇਹ ਚੀਜ਼ ਇੰਪੋਸੀਬਲ ਆ, ਤੇ ਨਾ ਹੀ ਇਹ ਕਦੀ ਹੋਣੀ ਆ। ਉਸ ਦੇ ਉੱਤੇ ਜ਼ੋਰ ਲਾਉਣ ਦੀ ਬਜਾਏ ਜਿੱਦਾਂ ਕਹਿੰਦੇ ਹੁੰਦੇ ਵੀ ਤੁਹਾਨੂੰ ਆਪ ਨੂੰ ਇਹ ਹੋਣਾ ਚਾਹੀਦਾ ਵੀ ਜੇ ਮੇਰੇ ਕੋਲੋਂ ਪੱਲਿਓ ਪੈ ਕੇ ਜਿਹੜਾ ਉਹ ਚੱਲ ਰਿਹਾ ਉਹਨੂੰ ਨਾ ਕਰੋ। ਉਸ ਚੀਜ਼ ਦੇ ਉੱਤੇ ਜਿਹੜਾ ਉਹ ਥੋੜੇ ਕਰੜੇ ਜਿਹੜਾ ਉਹ ਸਖਤ ਹੋਣ ਦੀ ਜ਼ਰੂਰਤ ਆ, ਉਸ ਚੀਜ਼ ਦੇ ਉੱਤੇ ਪਹਿਰਾ ਦੇਣ ਦੀ ਜ਼ਰੂਰਤ ਆ। ਜੇ ਭਾਈ ਜੇ ਪੱਲਿਓ ਪਾ ਕੇ ਜਿਹੜਾ ਲਾ ਕੇ ਆਉਣਾ ਆ, ਟਰੱਕ ਦੀ ਘਸਾਈ ਵੀ ਆ, ਟਾਈਮ ਵੀ ਲਾਉਣਾ ਆ, ਖਤਰੇ ਕਿੰਨੇ ਆ ਰੋਡ ਦੇ ਉੱਤੇ, ਉਹ ਸਾਰਾ ਕੁਛ ਆ, ਤੇ ਫਿਰ ਵੀ ਉਸ ਦੇ ਬਾਵਜੂਦ ਜੇ ਪੱਲਿਓ ਪਾ ਕੇ ਕਰਨਾ ਆ ਤੇ ਫਿਰ ਉਹਦਾ ਫਾਇਦਾ ਨਹੀਂ। ਉਹਦੇ ਨਾਲ ਟਰੱਕ ਖੜਾ ਆ ਰਵੇ ਤਾਂ ਉਹ ਠੀਕ ਆ। ਉਹਨੇ ਏਦਾਂ ਫੀਲ ਆਪਾਂ ਨੂੰ ਏਦਾਂ ਹੁੰਦਾ ਵੀ ਚੱਕਾ ਘੁੰਮਦਾ ਆ, ਟਰੱਕ ਚੱਲਦਾ ਆ ਤੇ ਡਾਲਰ ਜਿਹੜੇ ਸ਼ਾਇਦ ਨਾਲ ਬਣਦੇ ਆ। ਪਰ ਜੇ ਤੁਹਾਡੀ ਜਿੰਨੀ ਉਹਦੇ ਵਿੱਚ ਲਾਗਤ ਆ ਉਸ ਤੋਂ ਘੱਟ ਤੁਹਾਨੂੰ ਪਰ ਮਾਈਲ ਦੇ ਹਿਸਾਬ ਨਾਲ ਮਿਲ ਰਿਹਾ, ਤੇ ਫਿਰ ਤੁਹਾਨੂੰ ਉਹਦੇ ਵਿੱਚ ਨਹੀਂ ਜਾਣਾ ਚਾਹੀਦਾ। ਥੋੜਾ ਜਿਹਾ ਕਰੜੇ ਜਿਹੜਾ ਆਪਣੇ ਆਪ ਨੂੰ ਕਰਨਾ ਪੈਣਾ ਆ। ਸੋ ਬਿਲਕੁਲ, ਬਹੁਤ ਸਾਰੀਆਂ ਜਿਹੜੀਆਂ ਇੰਡਸਟਰੀਆਂ ਉਹਨਾਂ ਵੱਲ ਵੀ ਦੇਖਣਾ ਚਾਹੀਦਾ ਹੈਗਾ ਆ। ਆਪਣੇ ਦੇਖਿਆ ਹੋਣਾ ਕੈਨੇਡਾ ਦੇ ਵਿੱਚ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਰੇਲ ਵਰਕਰਸ ਨੇ ਉੱਥੇ ਸਟ੍ਰਾਈਕ ਕੀਤੀ ਸੀ, ਤਾਂ ਫਿਰ ਗੌਰਮੈਂਟ ਨੂੰ ਝੁਕਣਾ ਪਿਆ। ਅੱਜ ਕੱਲ ਅਮਰੀਕਾ ਦੇ ਵਿੱਚ ਹੋਟਲ ਵਰਕਰਸ ਨੇ ਸਟ੍ਰਾਈਕ ਕੀਤੀ ਹੋਈ ਆ। ਕੋਲੰਬੀਆ ਦੇ ਵਿੱਚ ਜਿਹੜੇ ਟਰੱਕਰਸ ਆ ਉਹਨਾਂ ਨੇ ਪੂਰੇ ਹਾਈਵੇ ਬਲੌਕ ਕਰਤੇ। ਅੱਜ ਦੀ ਇਹ ABC ਦੀ ਮੇਨ ਨਿਊਜ਼ ਆ, ਕਿਉਂਕਿ ਉੱਥੇ ਜਿਹੜੀ ਗੈਸ ਦੀ ਪ੍ਰਾਈਸਸ ਆ ਬਹੁਤ ਜ਼ਿਆਦਾ ਉੱਪਰ ਹੋ ਗਈ। ਜਿੰਨੇ ਹਾਈਵੇ ਆ ਉਹਨਾਂ ਨੇ ਬਗੋਟਾ ਕੋਲੰਬੀਆ ਤੋਂ ਖਬਰ ਆ ਰਹੀ ਆ, ਹਜ਼ਾਰਾਂ ਦੇ ਕਰੀਬ, ਇੱਕ ਨਹੀਂ ਹਜ਼ਾਰਾਂ ਦੇ ਕਰੀਬ ਕਹਿੰਦੇ ਕੋਲੰਬੀਅਨ ਟਰੱਕਰਸ ਨੇ ਪੂਰੇ ਦਾ ਪੂਰੇ ਹਾਈਵੇ ਜਿਹੜੇ ਆ ਪੂਰੇ ਮੁਲਕ ਦੇ ਵਿੱਚ ਜਿਹੜੇ ਆ ਉਹ ਸ਼ਟ ਡਾਊਨ ਕਰ ਦਿੱਤੇ ਹੈਗੇ। ਉਹ ਗਵਰਨਮੈਂਟ ਨੂੰ ਕਹਿੰਦੇ ਆ ਵੀ ਜਿਹੜੇ ਡੀਜ਼ਲ ਫਿਊਲ ਸਬਸਿਡੀਜ਼ ਆ ਉਹਨਾਂ ਨੂੰ ਐਲੀਮੀਨੇਟ ਕੀਤਾ ਜਾਵੇ,
ਤੇ ਜਿਹੜੇ ਟਰੱਕਰਸ ਆ ਉਹਨਾਂ ਦੀ ਸਿਚੁਏਸ਼ਨ ਬੜੀ ਬੈਡ ਆ ਉੱਥੇ। 50 ਸੈਂਟ ਗੈਲਨ ਉੱਥੇ ਉਹਨਾਂ ਨੇ ਵਧਾ ਦਿੱਤਾ ਸੀ, ਜਿਹਦੇ ਕਰਕੇ ਪੂਰੇ ਮੁਲਕ ਦੇ ਵਿੱਚ ਬਗੋਟਾ, ਮੈਡਲਿਨ, ਕਾਲੀ, ਇਹ ਜਿਹੜੇ ਮੇਨ ਸ਼ਹਿਰ ਆ ਉਹਨਾਂ ਨੇ ਪੂਰੇ ਹਾਈਵੇ ਟਰੱਕਰਸ ਨੇ ਬੰਦ ਕਰ ਦਿੱਤੇ। ਓਂਕਾਰ ਸਿੰਘ ਜੀ ਜੁੜੇ ਨੇ ਆਪਣੇ ਨਾਲ। ਹਾਂਜੀ ਓਂਕਾਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਤੇ ਦੋਹਾਂ ਤੁਹਾਨੂੰ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਕਹਿਣਾ ਚਾਹੁੰਦਾ ਜੀ, ਜਿਹੜੇ ਆਪਣੇ ਭਾਈ ਜੀ ਕਿੰਨੀ ਵਾਰੀ ਉਹ ਵਿਚਾਰੇ ਕਹਿ ਕੇ ਗਏ ਆ ਵੀ ਰੇਟ ਦਾ ਖਿਆਲ ਰੱਖਿਆ ਕਰੋ, ਪਰ ਮੈਨੂੰ ਸੁਣਦਾ ਨਹੀਂ ਕੋਈ ਹੈਗਾ ਜੀ। ਭਾਈ ਮੈਂ ਕਾਫੀ ਬਹੁਤ ਸਾਲਾਂ ਤੋਂ, ਆਲਮੋਸਟ 20 ਸਾਲ ਤੋਂ ਵੱਧ, 25 ਸਾਲ ਤੋਂ ਇਸ ਬਿਜ਼ਨਸ ਦੇ ਕੰਮ ਦੇ ਵਿੱਚ ਆ। ਪਹਿਲਾਂ ਇਹ ਕੰਮ ਨਹੀਂ ਸੀ ਹੁੰਦਾ ਹੈਗਾ ਬਈ ਬ੍ਰੋਕਰ ਜਿਹੜੇ ਆ ਨਾ, ਇਹ ਆਪਣੇ ਬੰਦਿਆਂ ਨੇ ਭਾਜੀ ਇਹਨਾਂ ਨੂੰ ਸਿਖਾਇਆ ਸਾਰਾ ਕੁਝ। ਇਹ ਜਦੋਂ ਨਾ ਤੁਸੀਂ ਹੁਣ ਜਿੱਦਾਂ ਬਾਈ ਜੀ ਕਹਿੰਦੇ ਮੈਂ 4500, ਜਦੋਂ ਆਪਣੇ ਬੰਦੇ ਨੇ ਫੋਨ ਕਰਨਾ ਹਾਊ ਮਚ ਯੂ ਕਵਰ ਫॉर ਦਿਸ ਲੋਡ, ਉਹ ਕਹੇਗਾ ਮੈਂ 4500, ਆਈ ਕੈਨ ਡੂ 45 to 50, ਅਗਲੇ ਦਾ $250 ਤੁਸੀਂ ਆਪ ਹੀ ਉਹਨੂੰ ਕਹਿੰਦੇ ਹੋ, ਹੈਨਾ। ਤੇ ਉਹ ਹਰ ਇੱਕ ਬੰਦਾ ਮੇਕ ਮਨੀ, ਪਰ ਫਿਰ ਵੀ ਚੰਗੇ ਬੰਦੇ ਹਲੇ ਵੀ ਹੈਗੇ, ਬ੍ਰੋਕਰ ਹੈਗੇ, ਉਹ ਕਹਿਣਗੇ ਨੋ ਵੀ ਅਸੀਂ ਆਲਰੇਡੀ ਕਵਰ ਕਰ ਲਿਆ ਹੈਗਾ। ਬਾਕੀ ਭਾਈ ਤੁਸੀਂ ਦੇਖਿਓ ਹੁਣ ਪਹਿਲਾਂ ਡੈਟ ਸਿਸਟਮ ਘੱਟ ਹੁੰਦਾ ਸੀ, ਹੁਣ ਤਕਰੀਬਨ ਘਰ ਘਰ ਚ ਹਰ ਇੱਕ ਟਰੱਕ ਤੇ ਵੀ ਡਾਟ ਯੂਜ਼ ਕਰਦੇ ਆ, DAT ਜਿਹੜੀ ਆ ਜੀ। ਮੈਂ ਕਈ ਵਾਰ ਦੇਖਿਆ ਜੀ, ਲੋਡ ਇੱਥੋਂ ਕੈਲੀਫੋਰਨੀਆ ਤੋਂ ਮਤਲਬ ਸਵੇਰ ਨੂੰ ਪੋਸਟ ਹੁੰਦਾ ਆ $1.75 ਨੂੰ। ਹੁਣ ਮੇਰੇ ਵਰਗਾ ਕਹਿੰਦਾ ਯਾਰ $1.75 ਨੂੰ ਆਪੇ ਵਧਾਉਂਗਾ, ਇਹਦਾ ਕਿਹੜਾ ਕਵਰ ਹੋਣਾ ਭਾਜੀ, ਉਹ ਦੂਜੀ ਵਾਰੀ ਪੋਸਟ ਨਹੀਂ ਹੁੰਦਾ। ਹਿਸਾਬ ਲਾ ਲਓ, ਤੇ 1.75 ਤੋਂ ਨੂੰ ਚੱਕਣ ਵਾਲੇ ਬੈਠੇ ਆ, ਜਾਣੀ 1.65 ਨੂੰ ਵੀ ਚੱਕਣ ਵਾਲੇ ਬੈਠੇ ਆ। ਪਰ ਇੱਕ ਬਾਈ ਜੀ, ਮੈਂ ਸੌਰੀ ਟੂ ਸੇ, ਮੈਂ ਮਤਲਬ ਗੁੱਸਾ ਨਾ ਕਰਨ, ਬਾਈ ਆਪਣੇ ਹਰਿਆਣੇ ਦੇ ਬਾਈਆਂ ਦੀ ਇੱਕ ਪਾਲਿਸੀ ਆ ਬਾਈ, ਤੂੰ 500 ਗੇਰ ਕੇ ਉਠਾ ਲਓ, ਜੋ ਤੂੰ ਆਪਨੇ ਜੋ ਡਿਸਪੈਚਰ ਨੂੰ ਦੇਣਾ ਨਾ, ਮਤਲਬ ਜਿਹੜਾ ਡਿਸਪੈਚਰ ਨੂੰ ਤੁਸੀਂ ਡਿਸਪੈਚ ਕਟਾਉਣੀ ਆ, 500 ਗੇਰ ਕੇ ਉਠਾ ਲਓ। ਤੁਸੀਂ ਬ੍ਰੋਕਰ ਤੋਂ ਸਿੱਧਾ ਲੈ ਲਓ ਰੇਟ ਸਿੱਟ ਕੇ, ਤੁਸੀਂ ਤਾਂ ਲੈਣਾ ਇੱਕ ਲੋਡ, ਤੁਸੀਂ ਸਾਰਿਆਂ ਲੋਡਾਂ ਦਾ ਕਾਹਨੂੰ ਬੇੜਾ ਬਿਠਾਲਦੇ ਹੋ, ਹੈਨਾ। ਮਤਲਬ ਗੁੱਸਾ ਨਾ ਕਰਨ, ਪਰ ਏਦਾਂ ਨਹੀਂ ਕਰਨਾ ਚਾਹੀਦਾ ਹੈਗਾ ਵੀ ਤੁਸੀਂ ਇੱਕ ਮਾਰਕੀਟ ਸਭ ਦੀ ਖਰਾਬ ਗੇਰ ਕੇ ਲੈ ਲਓ, ਮਾਰਕੀਟ ਸਭ ਦੀ ਖਰਾਬ ਹੋ ਜਾਂਦੀ ਹੈ ਜੀ, ਉਹ ਤਾਂ ਹੈ ਹੀ ਹੈ ਜੀ। ਹਾਂਜੀ, ਮਤਲਬ ਏਦਾਂ ਨਹੀਂ ਕਰਨਾ ਚਾਹੀਦਾ। ਤਾਂ ਮੈਂ ਮਤਲਬ ਆਪਣਾ ਹੀ ਕੰਮ ਖਰਾਬ ਹੁੰਦਾ। ਫਿਰ ਹੁਣ ਅੱਜ ਤੋਂ 5-10 ਸਾਲ ਪਹਿਲਾਂ ਇਹ ਬਿਜ਼ਨਸ ਕਿੱਦਾਂ ਦਾ ਸੀਗਾ, ਓਨੈਸਟ ਸੀਗਾ, ਸਾਰਾ ਕੁਝ ਸੀਗਾ, ਹਰ ਇੱਕ ਬ੍ਰੋਕਰ ਦੀ ਜ਼ੁਬਾਨ ਹੁੰਦੀ, ਆਪਣੇ ਬੰਦਿਆਂ ਦੀ ਵੀ ਜ਼ੁਬਾਨ ਹੁੰਦੀ, ਜਿਹੜਾ ਬੰਦਾ। ਹੁਣ ਸਾਰਾ ਕੁਝ ਇਸ ਵੇਲੇ ਮਿਕਸਡ ਅਪ ਹੋਇਆ ਪਿਆ, ਬੰਦਾ ਉੱਥੇ ਲੋਡ ਚੱਕਣ ਜਾਂਦਾ, ਮੋਰੇ ਕੋਈ ਹੋਰ ਟਰੱਕ ਖੜਾ ਹੁੰਦਾ, ਕਿਉਂਕਿ ਅਸੀਂ ਰੇਟ ਸਿੱਟ ਕੇ ਲੈ ਲੈਂਦੇ ਆ। ਤੇ ਇੱਕ ਹੋਰ ਗੱਲ ਹੈ, ਜਿਹਨਾਂ ਕੋਲ ਜ਼ਿਆਦਾ ਟਰੱਕ ਆ, ਉਹ ਕਹਿਣਗੇ ਵੀ ਚੱਲ ਹੁਣ $1.5 ਨੂੰ ਚੱਕ ਲਓ, ਸਾਡਾ ਡਰਾਈਵਰ ਬੈਠਾ ਘਰ, ਸਾਡਾ ਡਰਾਈਵਰ ਦੁਕਾਨ ਖਾਣ ਡਿਆ, ਕੁਛ ਨਾ ਕੋਈ ਲਿਆਉਂਗਾ ਹੀ, ਤੁਰੂਗਾ ਤਾਂ ਲਿਆਉਂਗਾ ਹੀ। ਪਰ ਮਤਲਬ ਇਹ ਨੁਕਸਾਨ ਤਾਂ ਹੈਗਾ ਹੀ ਆ, ਇਹ ਸੋਚੀਦਾ ਵੀ ਚੱਲ ਚੱਕਾ ਘੁੰਮੀ ਜਾਂਦਾ ਆ। ਉਹੀ ਤਾਂ ਗੱਲ ਆ ਜੀ। ਹੁਣ ਜਦੋਂ ਤੁਹਾਡੇ ਲੱਗ $2 ਲਏ ਹੋਣ ਤੇ ਚੱਕੋ ਤੁਸੀਂ 1.5 ਤੇ ਫਿਰ ਬਣਨਾ ਨਹੀਂ ਨਾ, ਫਿਰ ਉਹਦੇ ਵਿੱਚ ਤਾਂ ਉਹ ਹਿਸਾਬ ਹੀ ਨਹੀਂ ਬਣਦਾ ਜੀ। ਸਾਡਾ ਡਰਾਈਵਰ ਬੈਠਾ, ਉਹਨੂੰ ਓਵਰਨਾਈਟ ਪੈਸੇ ਦੇ। ਹੁਣ ਈਸਟ ਦੇ ਵਿੱਚ ਇਸ ਵੇਲੇ ਇੰਨਾ ਮਾੜਾ ਹਾਲ ਆ, $2200 ਨੂੰ ਲੋਕੀ ਕੈਲੀਫੋਰਨੀਆ ਲੋਡ ਲੈ ਕੇ ਭੱਜੇ ਆਉਂਦੇ ਆ 2-2000 ਨੂੰ। ਇਹ ਡਰਾਈਵਰ ਬੈਠੇ, ਉਹਨੂੰ $70 ਦੇ ਡੀਜ਼ਲ ਹੀ ਲੱਗ ਜਾਂਦਾ ਹੁਣ। ਹੋਰ ਮਤਲਬ ਇੰਡਸਟਰੀ ਦਾ ਇੰਨਾ ਬੇੜਾ ਬਿਠਾਇਆ ਪਿਆ। ਹੁਣ ਬ੍ਰੋਕਰ ਵੀ ਸਿਆਣੇ ਹੋ ਗਏ, ਅਗਲਾ ਕਹਿੰਦਾ ਸਾਨੂੰ ਟਰੱਕ ਮਿਲਦੇ ਆ, ਜਿਸ ਬੰਦੇ ਨੂੰ ਬਿਜ਼ਨਸ ਮਿਲਦਾ ਉਹਨੂੰ ਕੀ ਲੋੜ ਆ ਪੈਸੇ ਵੱਧ ਲਾਉਣ ਦੀ ਜੀ। ਜੀ ਸਹੀ ਗੱਲ। ਥੈਂਕ ਯੂ ਨਹੀਂ ਕਹਿਣਾ ਸੀਗਾ ਜੀ। ਸੋ ਬਿਲਕੁਲ ਰਾਜਕਰਨ ਵੀਰ ਸਿੰਘ ਜੀ, ਇਹ ਫਰਸਟ੍ਰੇਸ਼ਨ ਤਾਂ ਬਹੁਤ ਵੱਡੀ ਆ ਜਿਹੜੇ ਟਰੱਕ ਓਨਰਸ ਹੈਗੇ ਆ। ਤੇ ਜੇ ਤੁਸੀਂ ਲੌਂਗ ਰਨ 'ਚ ਰਹਿਣਾ ਆ ਤੇ ਫਿਰ ਤੁਹਾਨੂੰ ਜਿਹੜਾ ਆ ਉਹੀ ਆ ਨਾ, ਜਿੱਦਾਂ ਰਮਨ ਹੁਣੀ ਵੀ ਕਹਿੰਦੇ ਹੁੰਦੇ ਬਹੁਤ ਵਾਰ, ਬਈ ਐਜੂਕੇਸ਼ਨ ਦੀ ਬਹੁਤ ਜ਼ਰੂਰੀ ਆ। ਸਾਨੂੰ ਸਾਰੀਆਂ ਜਿਹੜੀਆਂ ਕਲਾਸਿਸ, ਇਕੱਲਾ ਲਾਇਸੈਂਸ ਨਹੀਂ ਲੈਣਾ, ਅਕਾਊਂਟਿੰਗ, ਬਿਜ਼ਨਸ ਦੇ ਵਿੱਚ ਕੀ ਖਰਚਾ ਹੋਣਾ, ਸਾਰਾ ਕੁਝ ਹੋਣਾ ਚਾਹੀਦਾ। ਅਮਰੀਕਾ ਵਾਲਿਆਂ ਨੂੰ ਹੁਣ ਇੰਨੇ ਸਾਲਾਂ ਬਾਅਦ ਜਾ ਕੇ ਇਹਨਾਂ ਨੇ ਕਿਹਾ ਵੀ ਹਾਈ ਸਕੂਲ ਦੇ ਵਿੱਚ ਆਪਾਂ ਫਾਈਨੈਂਸ ਦੀਆਂ ਕਲਾਸਾਂ ਲਾਉਣੀਆਂ, ਕਿਉਂਕਿ ਤੁਸੀਂ ਆਮ ਦੇਖਦੇ ਹੋਣੇ ਬਹੁਤ ਸਾਰੇ ਜਿਹੜੇ ਅਮਰੀਕਨ ਆ ਉਹਨਾਂ ਨੂੰ ਫਾਈਨੈਂਸ ਦਾ ਨੌਲੇਜ ਹੀ ਨਹੀਂ ਹੈਗਾ। ਤੇ ਆਪਾਂ ਸਾਰੇ ਕਿਉਂਕਿ ਬਹੁਤੇ ਜਿਹੜੇ ਪੰਜਾਬ ਤੋਂ ਪੜ੍ਹ ਕੇ ਆਏ ਆ ਜਾਂ ਇੰਡੀਆ ਤੋਂ ਆਏ ਹੈਗੇ ਆ, ਉਹ ਸਾਰੇ ਤੇਜ਼ ਹੁੰਦੇ ਇਸੇ ਮਾਮਲੇ 'ਚ, ਹਿਸਾਬ ਕਿਤਾਬ ਦੇ ਮਾਮਲੇ 'ਚ। ਪਰ ਇਹ ਜ਼ਰੂਰੀ ਬਹੁਤ ਆ, ਫਾਈਨੈਂਸ ਦਾ ਸਾਰਾ ਕੁਝ, ਬਿਜ਼ਨਸ ਦਾ ਇਨ ਐਂਡ ਆਊਟ, ਜੇ ਤੁਸੀਂ ਲੌਂਗ ਟਰਮ ਜਿਹੜਾ ਬਿਜ਼ਨਸ ਕਰਨਾ ਹੈਗਾ ਜੀ। ਬਿਲਕੁਲ। ਸੋ ਇਹਦੇ ਵਿੱਚ ਜਿਹੜਾ ਰਮਨ ਹੋਣੀ ਪਹਿਲਾਂ ਵੀ ਦੱਸ ਦਿੰਦੇ ਸੀ ਵੀ ਆਪਣੇ ਟਰੱਕ ਪੋਸਟ ਨਾ ਕਰਿਆ ਕਰੋ। ਜਦੋਂ ਉਹਨਾਂ ਨੂੰ ਅਵੇਲੇਬਿਲਿਟੀ ਦਿਸਦੀ ਆ, ਉਹ ਫਿਰ ਹੋਰ ਡਾਊਨ ਜਿਹੜਾ ਉਸ ਦੇ ਵਿੱਚ ਪ੍ਰਾਈਸ ਨੂੰ ਜਿਹੜਾ ਸੁੱਟਣ ਦੀ ਕੋਸ਼ਿਸ਼ ਕਰਦੇ ਆ। ਸਮਾਰਟਨੈਸ ਜਿਹੜੀ ਆਪਾਂ ਇਸ ਦੇ ਵਿੱਚ ਜਿਹੜਾ ਉਹ ਵਰਤੀਏ, ਇੱਕ ਦੂਜੇ ਦਾ ਕੰਮ ਖਰਾਬ ਕਰਨ ਦੀ ਬਜਾਏ ਇੱਕ ਦੂਜੇ ਨੂੰ ਭਾਈ ਚੱਕਣ ਵਾਲੀ ਜਿਹੜੀ ਉਹ ਗੱਲ ਹੁੰਦੀ ਆ। ਸੋ ਇਹ ਜਿਹੜਾ ਜ਼ਰੂਰ ਜਿਹੜਾ ਧਿਆਨ ਆ, ਇੱਕ ਦੂਜੇ ਦਾ ਹੈਲਪ ਜਿਹੜੀ ਉਹ ਕਰੋ। ਅਗਲੇ ਜਿਹੜੇ ਕਾਲਰ ਆਪਣੇ ਨਾਲ ਅਭੀ ਜੀ ਜੁੜੇ ਨੇ। ਹਾਂਜੀ ਅਭੀ ਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ ਟੀਮ ਤੇ ਸਾਰੇ ਜਿੰਨੇ ਵੀ ਸੁਣਨ ਵਾਲੇ ਸਰੋਤੇ ਹੈਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਇਹ ਤੁਹਾਡਾ ਪ੍ਰੋਗਰਾਮ ਹੁਣੇ ਸੁਣਨ ਲੱਗਾ ਸੀਗਾ ਤੇ ਹੁਣੇ ਭਾਈ ਸਾਹਿਬ ਗੱਲ ਕਰਕੇ ਗਏ ਆ ਪੈਸਿਆਂ ਦੀ। ਪਹਿਲਾਂ ਤੇ ਇੱਕ ਨੰਬਰ ਤੇ ELD ਦੇ ਬਾਰੇ ਵੀ ਮੈਂ ਕਹਿਣਾ ਚਾਹੁੰਦਾ, ਰਮਨ ਭਾਜੀ ਨੇ ਅੱਜ ਆਏ ਹੈਗੇ? ਰਮਨ ਉਹ ਭਾਜੀ ਕਿਤੇ ਦੂਰ ਸੀ, ਉਹਨਾਂ ਦਾ ਫੋਨ ਸਹੀ ਨਹੀਂ ਕਨੈਕਟ ਹੋ ਰਿਹਾ। ਹਾਂਜੀ, ਤਾਂ ਕਰਕੇ। ਉਹ ਅੱਛਾ, ਚਲੋ ਸੁਣਦੇ ਹੋਣੇ ਆ। ਮੇਰਾ ਉਦਾਂ ਵੀ ਮੈਂ ਰਿਕੁਐਸਟ ਕਰਨੀ ਸੀ ਤੁਹਾਡੇ ਥਰੂ ਉਹਨਾਂ ਨੂੰ, ਭਾਜੀ ਉਹਨਾਂ ਨੂੰ ਵੀ, ਕਿ ਜਿੱਦਾਂ ਨਾ ਕਈ ਕੰਪਨੀਆਂ ਹੈਗੀਆਂ ਸਪੈਸ਼ਲੀ ਜਿੱਦਾਂ ਨਾ ਜਿਹਨਾਂ ਉਹਨੂੰ ਔਨ ਬੋਰਡਿੰਗ ਕਹਿੰਦੇ ਸਰਵਿਸ ਪ੍ਰੋਵਾਈਡ ਕਰਦੀਆਂ, ਜਿੱਦਾਂ ਬਈ ਕਿਸੇ ਬ੍ਰੋਕਰ ਨੇ ਕਿਸੇ ਨੂੰ ਕੈਰੀਅਰ ਦੇ ਨਾਲ ਜਾਂ ਟਰੱਕ ਵਾਲੀ ਕੰਪਨੀ ਨਾਲ ਸੈਟਅਪ ਕਰਨਾ ਹੈ, ਤੇ ਉਹ ਫਿਰ ਉਹ ਲਿੰਕ ਸਿੱਧਾ ਉਹ ਭੇਜ ਦਿੰਦੇ ਹੈਗੇ ਆ। ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੱਦਾਂ ਨਾ ਵੈਸੇ ਥੋੜੀ ਜਿਹੀ ਜਾਇਜ਼ ਜਿਹੀ ਗੱਲ ਨਹੀਂ ਹੈਗੀ। ਚਲੋ ਠੀਕ ਹੈ, ਸੈਟਅਪ ਕਰਨਾ ਹੁੰਦਾ ਆ, ਆਪਣਾ ਡਾਕੂਮੈਂਟੇਸ਼ਨ ਭਰਨੀ ਆ, ਪੇਪਰ ਵਰਕ ਭਰ ਕੇ ਤੇ ਕੈਰੀਅਰ ਦਾ ਤੇ ਬ੍ਰੋਕਰ ਦਾ ਸੈਟਅਪ ਹੋ ਗਿਆ, ਓਕੇ ਆ। ਪਰ ਉਹ ਕਈ ਸਰਵਿਸਿਜ਼ ਇੱਦਾਂ ਦੀਆਂ ਹੈਗੀਆਂ ਜਿੱਦਾਂ ਵੀ ਉਹਨੂੰ ਤੁਹਾਨੂੰ ਮਜਬੂਰ ਕਰਦੇ ਆ ਵੀ ਤੁਸੀਂ ਉਹ ਸਾਈਨ ਅਪ ਕਰੋ ਹੀ ਕਰੋ, ਜਿਹਦੇ ਨਾਲ ਕੀ ਹੁੰਦਾ ਤੁਹਾਨੂੰ ਉਹ ਟਰੈਕ ਕਰਦਾ ਬ੍ਰੋਕਰ ਵਗੈਰਾ। ਜਿੱਦਾਂ ਨਾ ਹੁਣ ਸਾਨੂੰ ਥੋੜ੍ਹਾ ਪਤਾ ਉਹਨੇ ਸਰਵਿਸ ਤਾਂ ਔਨ ਕਰਾ ਲਈ ਸਾਡੇ ਕੋਲ ਜਾ ਕੇ, ਤੇ ਪਰ ਕੀ ਪਤਾ ਸਾਨੂੰ ਉਹ ਟਰੈਕ ਕਰਦਾ ਵੀ ਜਾਂ ਸਾਡੀ ਇਨਫੋਰਮੇਸ਼ਨ ਵੇਚਦਾ। ਜਿੱਦਾਂ ਸਾਡਾ ਜਿਹੜਾ ਬਿਜ਼ਨਸ ਹੁੰਦਾ ਹੈ ਨਾ, ਸਾਨੂੰ ਟਰੱਕਾਂ ਦੇ ਵਿੱਚੋਂ ਅਸੀਂ ਚਲਾਉਂਦੇ ਹਾਂ ਜੀ, ELD ਵਾਲੇ ਕੋਈ ਕਿਤੇ ਫਿਰਨ ਡਿਆ, ਕੋਈ ਕਿਤੇ ਟਰੱਕ ਲੈ ਕੇ ਤੁਰਿਆ ਆ, ਪਰ ਇਹਨਾਂ ਨੂੰ ਫਿਰ ਸਾਰਾ ਹੀ ਪਤਾ ਲੱਗ ਜਾਂਦਾ ਵੀ ਟਰੱਕ ਭਾਵੇਂ ਅਸੀਂ ਟਰੱਕ ਹਾਂ ਬਹੁਤ ਵਧੀਆ ਗੱਲ ਕਰਦੇ ਤੁਸੀਂ, ਚਲੋ ਠੀਕ ਆ ਵੀ ਟਰੱਕ ਪੋਸਟ ਨਹੀਂ ਕਰਨਾ ਚਾਹੀਦਾ, ਵੀ ਨਹੀਂ ਪਤਾ ਲੱਗਦਾ ਬ੍ਰੋਕਰ ਨੂੰ। ਪਰ ਸਾਨੂੰ ਜਿੱਦਾਂ ਦੀਆਂ ਇਲੈਕਟ੍ਰੋਨਿਕ ਵਾਲੀਆਂ ਸਰਵਿਸ ਹੈਗੀਆਂ, ਤੇ ਇਹਦੇ ਨਾਲ ਕੀ ਹੁੰਦਾ ਵੀ ਹੋ ਸਕਦਾ ਸਾਡੀ ਸਰਵਿਸ ਬਾਹਰ ਵੇਚਦੇ ਹੋਣ, ਪਰ ਸਾਨੂੰ ਕਹਿੰਦੇ ਵੀ ਨਹੀਂ ਅਸੀਂ ਤੁਹਾਡੀ ਦਾ ਸਰਵਿਸ ਨਹੀਂ ਵੇਚਦੇ ਹੈਗੇ ਜਾਂ ਕਿੱਦਾਂ, ਕਿਉਂਕਿ ਬ੍ਰੋਕਰਾਂ ਨੂੰ ਪਤਾ ਲੱਗ ਜਾਂਦਾ ਵੀ ਇੰਨਾ ਕੁ ਟਰੱਕ ਇਸ ਫੀਲਡ ਵਿੱਚ ਜਾਂ ਸ਼ਹਿਰ ਦੇ ਵਿੱਚ ਅਵੇਲੇਬਲ ਹੈਗਾ ਆ। ਨਹੀਂ ਤਾਂ ਇੰਨੀ ਇਹਨਾਂ ਨੂੰ ਕੀ ਜ਼ਰੂਰਤ ਹੈ। ਕਈ ਮੈਂ ਦੇਖਿਆ ਵੀ ਉਹ ਤੁਹਾਡਾ ਉਹ ਜਿਹੜੀ ਅਗਰ ਆਈ ਥਿੰਕ ਉਹਨੂੰ API ਸ਼ੇਅਰਿੰਗ ਕਹਿੰਦੇ ਆ, ਮੇਬੀ ਸਮਥਿੰਗ ਲਾਈਕ ਦੈਟ, ਅਗਰ ਉਹ ਨਹੀਂ ਅਵੇਲੇਬਲ ਹੁੰਦੀ ਹੈ ਤਾਂ ਕੀ ਹੈ, ਉਸ ਤੋਂ ਬਗੈਰ ਉਹ ਸੈਟਅਪ ਨਹੀਂ ਕਰ ਸਕਦੇ। ਮੈਕਰੋ ਪੁਆਇੰਟ ਬਣਿਆ ਆ ਜਾਂ ਟਰੱਕਰ ਟੂਲਸ ਹੈਗੇ ਆ, ਹੋਰ ਵੀ ਕਈ ਆਪਸ਼ਨਸ ਹੁੰਦੀਆਂ ਜਿਹੜੀਆਂ ਤੁਸੀਂ 3 ਗਾਈਡਸ ਆਈ ਥਿੰਕ ਹੁੰਦਾ ਜਿਹਦੇ ਨਾਲ ਤੁਸੀਂ ਕੈਰੀਅਰ ਨੂੰ ਟਰੈਕ ਕਰ ਸਕਦੇ ਆ। ਪਰ ਮੈਂ ਚਾਹੁੰਦਾ ਵੀ ਭਾਜੀ ਹੁਣ ਇਹ ਚੀਜ਼ ਤੇ ਮੁੱਦਾ ਉਠਾਉਣ ਜ਼ਰੂਰ FMCS ਕੋਲੋਂ, ਵੀ ਐਵੇਂ ਹਰ ਇੱਕ ਬੰਦਾ ਮੂੰਹ ਚੁੱਕ ਕੇ ਜਿਹੜਾ ਮਰਜ਼ੀ ਕਰਨ ਲੱਗ ਪਿਆ ਵੀ ਅਸੀਂ ਤੁਹਾਨੂੰ ਸੈਟਅਪ ਨਹੀਂ ਕਰਨਾ, ਜਾਂ ਬ੍ਰੋਕਰ ਸਾਨੂੰ ਲੋਡ ਨਹੀਂ ਦਿੰਦਾ ਵੀ ਤੁਸੀਂ ਅਗਰ ਇਹ ਚੀਜ਼ ਨੂੰ ਅਗਰ ਤੁਸੀਂ ਐਕਸੈਪਟ ਨਹੀਂ ਕਰਦੇ ਹੈਗੇ। ਠੀਕ ਆ ਜੀ। ਸੋ ਦੂਸਰੇ ਨੰਬਰ ਤੇ ਹਾਂ, ਮੈਂ ਰੇਟ ਦੀ ਗੱਲ ਕਰਨਾ ਚਾਹੁੰਦਾ ਆ। ਪਹਿਲਾਂ ਵੀ ਮੈਂ ਭਰਾਵਾਂ ਸਾਰਿਆਂ ਨੂੰ ਗੱਲ ਕੀਤੀ, ਚਲੋ ਠੀਕ ਆ, ਯੂਨੀਅਨਾਈਜ਼ ਹੋਣਾ ਬਹੁਤ ਜ਼ਰੂਰੀ ਆ। ਚਲੋ ਮੈਂ ਕਹਿੰਦਾ ਵੀ ਨਹੀਂ ਵੀ ਹੁੰਦੇ, ਚਲੋ ਜਿੰਨਾ ਵੀ ਹੈਗਾ ਸਾਡੇ ਥੋੜਾ ਇੱਕ ਸਲਾਹ ਹੀ ਹੋਣੀ ਚਾਹੀਦੀ ਆ। ਜੂਬਾ ਸਿਟੀ ਹੋਇਆ, ਸੈਕਰਾਮੈਂਟੋ ਮੋਸਟਲੀ, ਜਾਂ ਸਟਾਕਟਨ ਤੱਕ ਦੇ ਨਾ, ਜਿੱਦਾਂ ਐਗਜ਼ਾਮਪਲ ਦੇ ਤੌਰ ਤੇ ਜਾਂਦੇ ਆ, ਪੋਰਟਲੈਂਡ ਹੋਇਆ ਜਾਂ ਵਾਸ਼ਿੰਗਟਨ ਨੂੰ ਜਾਂਦੇ ਆ, ਤੇ ਜਾਂ ਹੋਰ ਨਿਊਯਾਰਕ ਵਾਲੀ ਸਾਈਡ ਨੂੰ ਜਾਂਦੇ ਆ। ਮਤਲਬ ਕੋਈ ਵੀ ਲਾਈਨ ਹੋ ਸਕਦੀ ਆ। ਪਰ ਇਹ ਸਾਡੇ 'ਚ ਇੱਕ ਬਹਿ ਕੇ ਸਲਾਹ ਹੋਣੀ ਚਾਹੀਦੀ ਆ ਵੀ ਠੀਕ ਆ, ਘੱਟੋ ਘੱਟ ਇੱਕ ਨਾ ਮਿਨੀਮਮ ਰੇਟ ਡਿਸਾਈਡ ਹੋਣਾ ਚਾਹੀਦਾ ਆ ਵੀ ਇੰਨਾ ਜਿਹੜਾ ਹੈਗਾ ਘੱਟੋ ਘੱਟ ਬੰਦਾ ਕੋਈ ਵੀ ਚੱਕ ਲਵੇ ਰੇਟ, ਵੀ ਉਹ ਲੈ ਕੇ ਜਾਵੇ। ਜੇ ਮੰਨ ਲਓ ਤੁਸੀਂ 3000 ਡਿਸਾਈਡ ਕਰ ਲਿਆ ਫਾਰ ਐਗਜ਼ਾਮਪਲ ਤੇ ਪੋਰਟਲੈਂਡ ਦਾ, ਤੇ ਹਰ ਇੱਕ ਬੰਦੇ ਨੂੰ ਪਤਾ ਵੀ 3000 ਤੋਂ ਥੱਲੇ ਨਹੀਂ ਜਾਣਾ, ਜਿਹੜਾ ਮਰਜ਼ੀ ਚੱਕ ਲੈ। ਹੁਣ ਕੋਈ ਬੰਦਾ ਕੁਛ ਵੀ ਕਰਦਾ, ਕਿਸੇ ਦੀ ਸੋਚ ਕਿਸੇ ਤਰ੍ਹਾਂ ਦੀ ਆ ਵੀ ਮੈਂ ਕਾਹਲਾ ਆ ਜਾਂ ਕੋਈ ਕਿੱਦਾਂ ਵੀ ਹੈਗਾ, ਪਰ ਹਰ ਇੱਕ ਬੰਦੇ ਨੂੰ ਪਤਾ ਵੀ ਮੈਂ 3000 ਦਾ ਲੋਡ ਆ, ਉਹ ਮੈਂ 3000 ਦਾ ਹੀ ਲੈ ਕੇ ਜਾਣਾ, ਜਾਂ ਉਸ ਤੋਂ ਉੱਪਰ ਜਾ ਕੇ ਮੈਂ ਐਕਸਟਰਾ ਪੈਸੇ ਉਹਦੇ ਜਿੰਨੇ ਵੀ ਮੈਂ ਨਗੋਸ਼ੀਏਟ ਜਿਹਨੂੰ ਕਹਿੰਦੇ ਆਪਾਂ ਇੱਕ ਦੂਜੇ ਨਾਲ ਬਿਜ਼ਨਸ ਦਾ ਸਕਿੱਲ ਹੁੰਦੀਆਂ, ਥੋੜ੍ਹੀ ਜਿਹੀ ਗੱਲਬਾਤ ਕਰਨੀ ਪੈਂਦੀ, ਤੁਸੀਂ ਰੇਟ ਵਧਾ ਸਕਦੇ ਆ ਬਾਏ ਦਾ ਪ੍ਰੋਡਕਟ ਦੀ, ਕਿਹੜੀ ਕੈਟਾਗਰੀ ਦਾ ਪ੍ਰੋਡਕਟ ਹੈਗਾ। ਠੀਕ ਆ ਜੀ। ਦੂਸਰੇ ਨੰਬਰ ਤੇ ਮੈਂ ਜਿੰਨੇ ਵੀ ਭਰਾ ਹੈਗੇ, ਚਲੋ ਠੀਕ ਆ, ਹਰ ਇੱਕ ਦਾ ਕੰਮ ਵਧੀਆ ਚੱਲਣਾ ਚਾਹੀਦਾ ਹੈਗਾ। ਮਤਲਬ ਇਹ ਚੀਜ਼ ਦਾ ਇਹ ਆ ਵੀ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਫਾਇਦਾ ਹੁੰਦਾ ਆ। ਅਗਰ ਜੇ ਹੁਣ ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਲੋਡ ਲੱਗਾ ਆ ਪੋਰਟਲੈਂਡ ਦਾ, 1 ਹੀ ਲੋਡ ਲੱਗਾ ਆ, ਅਸੀਂ 200 ਬੰਦਾ ਬੈਠੇ ਆ ਇੱਥੇ ਲੋਡ ਚੱਕਣ ਵਾਸਤੇ। ਹੁਣ ਮੈਨੂੰ ਵੀ ਲੋੜ ਪਈ ਆ, ਹਰ ਇੱਕ ਬੰਦੇ ਨੂੰ ਲੋੜ ਆ, ਹਰ ਇੱਕ ਬੰਦੇ ਨੂੰ ਜ਼ਰੂਰਤ ਆ 200 ਬੰਦੇ ਦੇ ਵਿੱਚ। ਠੀਕ ਆ ਜੀ। ਐਗਜ਼ਾਮਪਲ ਮੈਂ ਦੇਣ ਲੱਗਾ ਬਾਈ, ਬਹੁਤ ਕੰਮ ਦੀ ਚੀਜ਼ ਆ ਇਹ। ਤੇ ਜੇ ਮੰਨ ਲਓ ਲੋਡ ਚੱਕਣਾ ਆ, ਸਾਨੂੰ ਪਤਾ ਵੀ 3000 ਅਸੀਂ ਡਿਸਾਈਡ ਕੀਤਾ ਆ, ਜੇ ਆਪਣੇ ਸਾਨੂੰ ਨਾ ਇਹ ਜਿਹੜਾ ਮਰਜ਼ੀ ਬੰਦਾ ਚੱਕ ਕੇ ਲੈ ਜਾਵੇ, ਕੋਈ ਵੀ 200 ਵਿੱਚੋਂ, ਉਹ 3000 ਦਾ ਘੱਟੋ ਘੱਟ ਲੈ ਕੇ ਜਾਵੇ ਜਾਂ 3000 ਤੋਂ ਉੱਪਰ ਲੈ ਕੇ ਜਾਵੇ। ਜਿਹੜਾ ਬੰਦਾ ਇਹ ਸੋਚ ਰੱਖਦਾ ਆ ਵੀ ਮੈਂ 3000 ਦੀ ਥਾਂ ਤੇ ਮੈਂ 2500 'ਚ ਲੈ ਕੇ ਜਾਵਾਂਗਾ, ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਤੁਸੀਂ 2500 ਦਾ ਲੈ ਗਏ ਜਾਂ ਥੱਲੇ ਡਿੱਗ ਕੇ ਲੈ ਗਿਆ, ਚੱਲ ਇੱਕ ਬੰਦਾ ਕਹਿੰਦਾ ਚੱਲ ਮੈਂ 2000 ਦਾ ਵੀ ਲੈ ਜਾਣਾ ਜਾਂ ਚੁੱਕ ਕੇ ਲੋਡ ਮੈਂ ਲੈ ਗਿਆ, 2000 ਦਾ ਲੈ ਗਿਆ। ਹੁਣ ਲੋਡ ਇੱਕ ਸੀਗਾ, 200 ਬੰਦੇ ਪਿੱਛੇ ਇੱਕ ਬੰਦਾ ਲੋਡ ਲੈ ਕੇ ਗਿਆ। ਠੀਕ ਹੈ ਜੀ। ਲੋਡ ਇੱਕੋ ਲੈ ਗਿਆ, ਪਰ ਉਹ ਬੰਦਾ ਕਿੰਨਾ $1000 ਦਾ ਘਟਾ ਖਾ ਗਿਆ ਮੂਰਖਤਾਈ ਕਰਕੇ। ਉਹਨੂੰ ਕਹਿੰਦੇ ਬੇਵਕੂਫ, ਮਹਾ ਬੇਵਕੂਫ ਬੰਦੇ ਨੂੰ ਕਹਿੰਦੇ ਆ। ਠੀਕ ਹੈ ਜੀ। ਹੁਣ ਉਹੀ ਲੋਡ ਜਾਣਾ ਤੇ 1 ਹੀ ਲੋਡ ਆ, ਕੋਈ ਵੀ ਲੈ ਜਾਏ, ਮੈਂ ਕਹਿੰਦਾ ਐਗਜ਼ਾਮਪਲ ਦੇ ਤੌਰ ਤੇ ਜਿਹੜਾ ਮਰਜ਼ੀ ਲੈ ਜਾਵੇ, ਪਰ ਉਹ 3000 ਦਾ ਲੋਡ ਲੈ ਕੇ ਗਿਆ ਹੁੰਦਾ, ਤੁਹਾਨੂੰ ਉਸੇ ਬੰਦੇ ਨੂੰ ਜੋ ਸੋਚ ਵਿੱਚ ਇਹ ਹੁੰਦਾ ਵੀ ਮੈਂ 3000 ਦਾ ਲੈ ਕੇ ਜਾਣਾ, ਇਹ ਲੱਕ ਦੀ ਗੱਲ ਹੁੰਦੀ, ਕੋਈ ਵੀ ਲਿਜਾ ਸਕਦਾ। ਜਦ ਦੇਖੋ ਵੀ ਖੋਹ ਨਾ ਇੱਕ ਦੂਜੇ ਜਦੋਂ ਇਹ ਸੋਚ ਰੱਖੋ ਵੀ 3000 ਦਾ ਲੋਡ ਕਹਿਤਾ ਆ ਕਿ ਸਾਡੇ ਭਰਾਵਾਂ ਨੇ ਵੀ 3000 ਦਾ ਹੀ ਖਾਣਾ ਆ ਜਾਂ ਉੱਪਰ ਖਾਣਾ ਆ, ਲੋਡ 1 ਹੀ ਗਿਆ ਪਰ ਪੈਸੇ ਉਹਦੇ ਪੂਰੇ ਆਏ ਆ। ਜੇ ਸਾਡੀ ਗਲਤੀਆਂ ਜਾਂ ਮੂਰਖਤਾ ਹੀ ਨਾ ਹੀ ਖੜਦੇ ਆ, ਉਹੀ ਲੋਡ 3000 ਦਾ ਪਵਾਂ ਹੀ 800 ਵੀ ਖੜ ਸਕਦੇ ਆ।
ਡਿਪੈਂਡ ਕਰਦਾ ਸਾਡੇ ਦੇ ਉੱਪਰ। ਜੀ ਸੋ ਜੀ ਇਸ ਕਰਕੇ ਮੈਂ ਆਪਣੇ ਭਰਾਵਾਂ ਨੂੰ ਚਾਹੁੰਦਾ ਵੀ ਸਾਨੂੰ ਸਾਰਿਆਂ ਨੂੰ ਥੋੜੇ ਇਲਾਕੇ ਬਾਈ ਨਾ ਸਲਾਹ ਕਰ ਲੈਣੀ ਚਾਹੀਦੀ ਹੈ। ਥੋੜੀ ਜਿਹੀ ਨਾ ਸਾਡੇ ਚ ਸੋਸ਼ਲਿਜ਼ਮ ਨੂੰ ਕਹਿੰਦੇ ਆ ਵੀ ਬੰਦਿਆਂ ਵਿੱਚ ਆਪਸ ਵਿੱਚ ਏਗਾ ਜਾਂ ਮਤਲਬ ਆਪਸ ਵਿੱਚ ਥੋੜਾ ਸਾਨੂੰ ਸੁਭਾਅ ਦੀ ਵੀ ਚੇਂਜ ਕਰਨ ਦੀ ਲੋੜ ਆ ਵੀ ਜਦੋਂ ਆਪੋ ਆਪਣੇ ਸਾਥ ਠੀਕ ਆ ਸਾਰੇ ਰਾਜੀ ਬਾਜੀ ਆ ਜਿੱਦਾਂ ਵੀ ਹੱਸਦੇ ਵਸਦੇ ਰਹਿਣ, ਪਰ ਥੋੜਾ ਜਿਹਾ ਸਾਨੂੰ ਇਸ ਚੀਜ਼ ਤੇ ਡਿਸਾਈਡ ਕਰਨ ਦੀ ਲੋੜ ਆ ਕਿ ਅਸੀਂ ਇਸ ਤਰ੍ਹਾਂ ਸਲਾਹ ਵਿਚਾਰ ਕਰਕੇ ਤੇ ਆਪਣੇ ਆਪ ਨੂੰ ਸਹੀ ਸਟੈਬਲਿਸ਼ ਕਰੀਏ ਤਾਂ ਕਿ ਸਾਡਾ ਜਿਹੜਾ ਉਹ ਰਹਿਣਾ ਸਹਿਣਾ ਹਰ ਇੱਕ ਚੀਜ਼ ਜਿਹੜੀ ਉਹ ਸਹੀ ਹੋਵੇ, ਤਾਂ ਕਿ ਸਾਡੀ ਜਿਹੜੀ ਲਾਈਫ ਵੀ ਖੁਸ਼ਹਾਲ ਹੋਵੇ ਤੇ ਸਾਡਾ ਬਿਜ਼ਨਸ ਵੀ ਜਿਹੜਾ ਉਹ ਚੜ੍ਹਦੀਆਂ ਕਲਾਵਾਂ ਵਿੱਚ ਰਹੇ। ਧੰਨਵਾਦ ਭਾਜੀ ਬਹੁਤ ਟਾਈਮ ਦੇਣ ਵਾਸਤੇ ਜੀ। ਓਕੇ ਥੈਂਕ ਯੂ ਜੀ ਜੀ ਸ਼ੁਕਰੀਆ ਜੀ। ਅਗਲੇ ਕਾਲਰ ਨੇ ਮੇਜਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਤੁਹਾਨੂੰ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਭਾਜੀ ਮੇਰਾ ਰਮਨ ਭਾਜੀ ਨੂੰ ਪੁੱਛਣਾ ਸੀਗਾ ਵੀ ਜਿੱਦਾਂ ਨਾ ਇੱਕ ARV ਵਾਲਿਆਂ ਨੇ ਨਾ ਵੀ $30 ਲੈਂਦੇ ਆ ਤੇ ਉਹ ਸਰਟੀਫਿਕੇਟ ਦਿੰਦੇ ਆ 6 ਮੰਥ ਦਾ। ਤੇ ਪਹਿਲਾਂ ਵਾਰ 6 ਮੰਥ ਦਾ ਦੇ ਦਿੱਤਾ ਸੀਗਾ ਤੇ ਮੈਂ ਜੋ ਦੂਜੀ ਵਾਰ ਉਹਨਾਂ ਨੂੰ ਪੇ ਕੀਤੇ ਆ $30 ਤੇ ਉਹਨਾਂ ਨੇ ਮੈਨੂੰ 4 ਮੰਥ ਦਾ ਦਿੱਤਾ। ਵੀ ਇਹ ਵੀ ਜੇ ਅਸੀਂ ਰਜਿਸਟ੍ਰੇਸ਼ਨ ਲੈਣੀ ਹੋਵੇ ਤਾਂ ਰੀਨਿਊ ਕਰਾਉਣਾ ਹੋਵੇ ਤਾਂ ਸਾਨੂੰ ਪ੍ਰੋਬਲਮ ਆਊਗੀ ਕਿ ਅਸੀਂ ਪੇ ਕਰੀਏ ਫਿਰ ਜਦੋਂ ਖਤਮ ਹੋ ਗਿਆ ਸਰਟੀਫਿਕੇਟ ਜਿੱਦਾਂ ਲਾਸਟ ਡੇਟ ਆ। ਜਿਹੜਾ ਸਰਟੀਫਿਕੇਟ ਹੈ ਤੁਹਾਡੀ ਰਜਿਸਟ੍ਰੇਸ਼ਨ ਉਦਾਂ 4 ਮਹੀਨੇ 'ਚ ਮੁੱਕਣ ਵਾਲੀ ਸੀਗੀ ਜਿਹੜੀ ਉਹਨਾਂ ਨੇ ਉਸ ਹਿਸਾਬ ਨਾਲ 4 ਮਹੀਨੇ ਦਾ ਦੇ ਦਿੱਤਾ ਸਰਟੀਫਿਕੇਟ? ਨਹੀਂ ਉਹ ਰਜਿਸਟ੍ਰੇਸ਼ਨ ਦੀ ਮੁੱਕਣੀ ਹੈਗੀ ਉਹ ਸੀਗੀ ਨਵੰਬਰ ਦੇ ਵਿੱਚ 11ਵੇਂ ਮਹੀਨੇ ਤੇ ਉਹਨੇ ਮੈਨੂੰ 10ਵੇਂ ਮਹੀਨੇ 'ਚ ਕਰ ਦਿੱਤਾ। ਓਕੇ ਜੀ। ਸੋ ਅੱਜ ਰਮਨ ਜੀ ਤਾਂ ਆਪਣੇ ਨਾਲ ਨਹੀਂ ਹੈ ਪਰ ਚਲੋ ਜਿਹੜੇ ਹੋਰ ਕਾਲਰ ਨੇ ਸ਼ਾਇਦ ਉਹ ਜਿਹੜਾ ਤੁਹਾਡੇ ਸਵਾਲ ਦਾ ਜਿਹੜਾ ਕੁਐਸਚਨ ਦਾ ਆਨਸਰ ਜਿਹੜਾ ਉਹ ਦੇ ਸਕਣ ਜਾਂ ਜੇ ਰਮਨ ਜੀ ਸੁਣਦੇ ਹੋਏ ਕਾਲ ਕਰ ਸਕਦੇ ਹੋ। ਹਾਂਜੀ ਹਰਭੁਪਿੰਦਰ ਸਿੰਘ ਤੂਰ ਕਹਿੰਦੇ ਵੀ ELD ਕੰਪਨੀਆਂ ਵੀ ਡਾਟਾ ਦੇ ਦਿੰਦੀਆਂ ਵੀ ਕਿੰਨੇ ਕੁ ਟਰੱਕ ਅਵੇਲੇਬਲ ਆ ਇੱਕ ਸਪੈਸ਼ਲ ਏਰੀਆ ਦੇ ਵਿੱਚ, ਉੱਥੇ ਪਤਾ ਲੱਗ ਜਾਂਦਾ ਜਦੋਂ ਲੋਡ ਚੱਕਣਾ ਵੀ ਕਿੰਨੇ ਕੁ ਟਰੱਕ ਜਿਹੜੇ ਆ ਉਹ। ਵੱਡੇ ਬਿਜ਼ਨਸ ਵਾਲੇ ਇੱਕ ਦੂਜੇ ਨੂੰ ਹੈਲਪ ਕਰਦੇ ਆ ਜੀ, ਇੱਕ ਦੂਜੇ ਦੇ ਨਾਲ ਡਾਟਾ ਸ਼ੇਅਰ ਕਰਕੇ ਚੁੱਪਚਾਪ ਕਿੱਦਾਂ ਉਹਨਾਂ ਨੂੰ ਫਾਇਦਾ ਹੋਵੇ ਉਹ ਉਹਨਾਂ ਨੇ ਉਹ ਕਰਨਾ ਹੀ ਕਰਨਾ ਆ। ਤੁਸੀਂ ਉਹ ਰੋਕ ਨਹੀਂ ਸਕਣਾ। ਹਾਂ ਰੌਲਾ ਆਪਾਂ ਜ਼ਰੂਰ ਪਾ ਸਕਦੇ ਹਾਂ। ਰਾਜਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਜੀ ਰੇਟਾਂ ਦੀ ਤਾਂ ਤੁਸੀਂ ਇੰਨਾ ਛੱਡੋ ਵੀ ਫਰੀਦਾ ਸੀਗਾ ਮੈਂ ਹੁਣ ਆਪਣੇ 3000 ਮੀਲ ਆ ਕੈਲੀਫੋਰਨੀਆ ਦੀ 2200 ਨੂੰ ਲਈ ਬੈਠੇ ਆ, ਯਾਨੀ ਉਹ ਵੀ ਲੋਡ ਚੱਕ ਲੈਂਦਾ 10 ਮਿੰਟਾਂ ਦੇ ਵਿੱਚ ਲੋਡ 2000 ਵੀ ਦਿਖਦਾ ਨੀਗਾ। ਅੱਛਾ ਉਹ ਵੀ ਚੱਕ ਹੋ ਜਾਂਦਾ ਏਡੀ ਜਲਦੀ ਆ? ਉਹ ਵੀ ਹਾਂਜੀ ਹਾਂਜੀ ਤੇ ਨਾ ਬੁਰਾ ਹਾਲ ਆ। ਤੇ ਚਲੋ ਅਸੀਂ ਤਾਂ ਜਿਵੇਂ ਆਪ ਔਨ ਆਪਰੇਟਰ ਆ ਚਲੋ ਬਿੰਗ ਵਾਲ ਖਾ ਕੇ ਆ ਜਾਾਂਗੇ, ਚਲੋ 2 ਪੈਸੇ ਵੱਧ ਬਣ ਜਾਣ। ਤੇ ਮੈਂ ਪਿੱਛੇ ਜੇ ਨਾ ਐਰੀਜ਼ੋਨਾ ਟਰੱਕ ਬੈਕ ਮੇਰੇ ਕੋਲ ਪੰਜਾਬੀ ਮੁੰਡਾ ਆਇਆ ਨਾ, ਮੈਂ ਕੰਪਨੀ ਦਾ ਨਾਮ ਵੀ ਨਹੀਂ ਲੈਣਾ, ਨਰਮ ਜਿਹਾ ਜਿਵੇਂ ਆਪਣੇ ਪੰਜਾਬੀ ਮੁੰਡੇ ਤੁਹਾਨੂੰ ਪਤਾ ਵਿਚਾਰੇ ਬਾਰਡਰ ਟੱਪ ਕੇ ਜੇ ਨਵਾਂ ਜਿਹਾ ਆਇਆ ਸੀਗਾ ਤੇ ਮੈਨੂੰ ਕਹਿੰਦਾ ਵੀਰੇ ਮੇਰੇ ਨਾਲ ਬੈਕ ਲਵਾ ਦੀ ਤੇ ਮੈਂ ਕਿਹਾ ਓਕੇ ਹੈਲਪ ਕਰ ਦੇਣਾ। ਆਲਰੇਡੀ 4 ਸਪੋਰਟ ਪਾਰਕਿੰਗ ਦੇ ਇਕੱਠੇ ਖਾਲੀ ਸੀ, ਉਹ ਤੋਂ 4 ਟਰੱਕਾਂ ਜਿੰਨੀ ਜਗ੍ਹਾ 'ਚ ਬੈਕ ਨਹੀਂ ਲੱਗਿਆ ਪੰਪ ਤੇ। ਤੇ ਮੈਨੂੰ ਗੋਰੇ ਆ ਕੇ ਕਹਿੰਦੇ ਵੀ ਆ ਤੁਸੀਂ ਪੰਜਾਬੀ ਲੋਕਾਂ ਮਝੈਲਾਂ ਛੱਡੀਆਂ ਹੋਈਆਂ ਰੋਡ ਤੇ, ਉਹਨੇ ਡੈਲਸ ਜਾਣਾ ਸੀ ਤੇ ਉਹ ਤੋਂ ਬੈਕ ਨਹੀਂ ਲੱਗ ਰਿਹਾ ਸੀਗਾ। ਦੇਖ ਲਓ ਉਹਦੇ 'ਚ ਮੈਂ ਕਹਿੰਦਾ 100% ਇੰਸ਼ੋਰੈਂਸ 'ਚ ਵੀ ਨਹੀਂ ਉਹਦਾ ਨਾਂ ਹੋਣਾ ਕਿਉਂਕਿ 2 years ਐਕਸਪੀਰੀਅੰਸ ਤੋਂ ਘੱਟ ਹੁਣ ਐਡ ਵੀ ਨਹੀਂ ਕਰ ਰਹੇ ਇੰਸ਼ੋਰੈਂਸ ਵਾਲੇ ਜੀ। ਬਈ ਗੋਰੇ ਜਾਣੀ ਮੈਨੂੰ ਹੱਸਣ ਕਹਿੰਦੇ ਆ ਮਝਾਲ ਛੱਡੀ ਹੋਈ I-40 ਤੇ ਕਹਿੰਦੇ ਕਿਸੇ ਦੇ ਵੇਲੇ ਵੀ ਜਾਂ ਆਪ ਜਾਂ ਕਿਸੇ ਹੋਰ ਨੂੰ ਇਹ ਵੀ ਨੁਕਸਾਨ ਬਚਾਊਗਾ। ਦੇਖੋ ਹੋ ਹੀ ਰਹੇ ਆ ਐਕਸੀਡੈਂਟ, ਆਪਾਂ ਦੇਖਦੇ ਹੀ ਆ ਕਿੰਨੇ ਹੁੰਦੇ ਆ ਜੀ। ਉਹ ਵੀ ਨਾਲ ਕਿੰਨੇ ਡੇਲੀ ਐਕਸੀਡੈਂਟ ਹੁੰਦੇ ਆ। ਤੁਸੀਂ ਇਹ ਦੇਖ ਲਓ ਵੀ ਰੇਟ ਹੋਣ ਨਾ ਬਹੁਤ ਜ਼ਿਆਦਾ ਵੀ ਚਲੋ ਫੇਰ ਤਾਂ ਮੰਨੀਏ ਵੀ ਜਿਹੜਾ ਮਰਜ਼ੀ ਡਰਾਈਵਰ ਮਿਲਿਆ ਚਾੜਤਾ। ਇੰਨੀ ਮੰਦੀ ਦੇ ਵਿੱਚ ਵੀ ਆਪਾਂ ਇੰਨੇ ਨਵੇਂ ਮੁੰਡਿਆਂ ਨੂੰ ਜਾਣ ਨਾ ਟੀਮ ਚਾੜੋ। ਉਹਦੇ ਵਿੱਚ ਇੱਕ ਇਹ ਆ ਜਾਂਦਾ ਨਾ ਲੋਕ ਦੇਖੋ ਹੁਣ ਏਦਾਂ ਵੀ ਸਾਰੇ ਜਦੋਂ ਪੈਸੇ ਘੱਟ ਬਣ ਰਹੇ ਆ ਉਦੋਂ ਕਹਿੰਦੇ ਵੀ ਚੱਲ ਹੁਣ ਛੱਡ ਸੌਣਾ ਕੀ ਆ। ਉਹ ਫਿਰ ਉਹ ਆਪ ਤਾਂ ਰਿਸਕ ਲੈਣਾ ਹੀ ਲੈਣਾ, ਦੂਜਿਆਂ ਨੂੰ ਵੀ ਜਿਹੜਾ ਉਹ ਫਿਰ ਉਸ ਪਾਸੇ ਵੱਲ ਨੂੰ ਚੱਲ ਜਾਂਦੇ ਆ। ਪਰਿਵਾਰ ਕਿਸੇ ਦਾ ਵੀ ਹੋ ਸਕਦਾ ਜੀ ਉਸ ਰੋਡ ਦੇ ਉੱਤੇ ਉਸ ਟਰੱਕ ਦੇ ਲਾਗੇ ਜਿਹੜਾ ਕੋਈ ਏਦਾਂ ਰਿਸਕੀ ਚਲਾ ਰਿਹਾ। ਬਈ ਫ੍ਰੀਵੇ ਤੇ ਇੰਨੀ ਸਪੀਡ ਤੇ ਤੱਕ ਕਿਵੇਂ ਕੰਟਰੋਲ ਕਰ ਲੂਗਾ ਜੀ। ਜੀ ਥੈਂਕ ਯੂ ਰਾਜਾ ਜੀ, ਮਿਹਰਬਾਨੀ। ਥੈਂਕ ਯੂ ਜੀ। ਅਮਰੀਕ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਈ ਆਪਾਂ ਗੱਲ ਕਰ ਰਹੇ ਸੀ ਨਾ ਹੁਣ ਸਾਰੇ ਰੇਟ ਦੀ ਗੱਲ ਕਰ ਰਹੇ ਸੀ। ਜਿੱਦਾਂ ਕੈਰੀਅਰ ਹੈਗੇ, ਕੁਝ ਕੈਰੀਅਰ ਥੋੜਾ ਸਸਤਾ ਚੱਕ ਲੈਂਦੇ, ਕੁਝ ਮਿਡ ਲੈਵਲ ਤੇ ਆ, ਕੁਝ ਰੇਟ ਥੋੜਾ ਆਪਣਾ ਹਾਈ ਰੱਖਦੇ ਆ। ਹੁਣ ਇਹ ਤੁਸੀਂ ਆਪ ਡਿਸਾਈਡ ਕਰਨਾ ਕਿ ਤੁਸੀਂ ਕਿਸ ਮਾਰਜਨ ਤੇ ਆਪਰੇਟ ਕਰ ਸਕਦੇ ਆ। ਤੇ ਇਸ ਤਰੀਕੇ ਦੇ ਨਾਲ ਹੀ ਬ੍ਰੋਕਰ ਜਿਹੜੇ ਹੈਗੇ ਆ, ਬ੍ਰੋਕਰ ਵੀ ਡਿਫਰੈਂਟ ਹੈਗੇ ਆ, ਲੋ ਐਂਡ ਹਾਈ ਕਹਿ ਲਓ। ਤੇ ਜਿਹੜਾ ਸ਼ਿਪਰ ਹੈਗਾ ਉਹ ਬਹੁਤ ਸਿਆਣਾ ਹੋ ਗਿਆ ਹੈ ਇਸ ਲਈ। ਸ਼ਿਪਰ ਜਿਹੜਾ ਆ ਉਹ ਪਹਿਲਾਂ ਲੋਡ ਦਿੰਦਾ ਜਿਹੜਾ ਚੀਪ ਬ੍ਰੋਕਰ ਆ, ਉਹਨੂੰ ਲੋਡ ਦਿੱਤਾ, ਉਹਨੂੰ ਟਾਰਗੇਟ ਦਿੱਤਾ ਕਿ ਇਹ ਲੋਡ ਤੂੰ 2000 ਚ ਕਵਰ ਕਰਾਣਾ। ਉਹ ਜਿਹੜਾ ਬ੍ਰੋਕਰ ਆ ਉਹ ਫਿਰ ਉਹਨਾਂ ਕੈਰੀਅਰਾਂ ਨੂੰ ਟਾਰਗੇਟ ਕਰਦਾ ਜਿਹੜੇ ਉਹਦੇ ਲਿੰਕ 'ਚ ਉਸ ਰੇਟ ਤੇ ਕੰਮ ਕਰਦੇ ਆ ਕਵਰ ਕਰਾਉਣ ਦੀ। ਜਿਸ ਨਾਲ ਉਹ ਤੋਂ ਕਵਰ ਨਹੀਂ ਹੁੰਦਾ ਉਹ ਸ਼ਿਪਰ ਕੋਲ ਵਾਪਸ ਜਾਂਦਾ, ਕਹਿੰਦਾ ਕਿ ਲੋਡ ਕਵਰ ਨਹੀਂ ਹੋਇਆ।
ਅੱਛਾ ਸ਼ਿਪਰ ਉਹਦਾ ਰੇਟ ਨਹੀਂ ਵਧਾਊਗਾ, ਉਹਨੇ ਦੂਜੇ ਬ੍ਰੋਕਰ ਕੋਲ ਚਲੇ ਜਾਣਾ, ਉਹਨੂੰ 2500 ਦੇ ਦੇਣਾ ਕਿ ਤੂੰ ਕਵਰ ਕਰਾ। ਜੇ ਉਤੋਂ ਨਹੀਂ ਹੋਇਆ ਤੀਜੇ ਬ੍ਰੋਕਰ ਕੋਲ ਜਾ ਕੇ ਉਹਨੂੰ 3000 ਦੇ ਦੇਣਾ, ਪਰ ਉਹਨੇ ਉਹ ਬ੍ਰੋਕਰ ਨੂੰ ਨਹੀਂ ਖਰਾਬ ਕਰਨਾ ਕਿ ਇਹਨੂੰ ਇੱਕ ਵਾਰ ਜ਼ਿਆਦਾ ਦੇ ਦਿੱਤੇ ਤਾਂ ਗਾਹਾਂ ਵੀ ਮੈਨੂੰ ਜ਼ਿਆਦਾ ਦੇਣੇ ਪੈਣੇ ਆ। ਉਹ ਸੇਮ ਚੀਜ਼ ਕੈਰੀਅਰ ਤੇ ਅਪਲਾਈ ਹੁੰਦੀ ਆ। ਜੇ ਤੁਸੀਂ ਚੀਪ ਚੱਕਦੇ ਹੈਗੇ ਆ, ਤੁਹਾਡਾ ਉਹਨਾਂ ਕੋਲ ਹੈਗਾ ਕਿ ਇਹ ਬੰਦਾ 2000 ਚ ਇੱਥੋਂ ਇੱਥੇ ਤੱਕ ਜਾਂਦਾ, ਉਹ ਤੁਹਾਨੂੰ ਉਹਨਾਂ ਨੇ 2000 ਚ ਹੀ ਰੱਖਣਾ ਆ, ਤੁਹਾਨੂੰ ਨੈਕਸਟ ਟਾਈਮ ਉਹਨਾਂ ਨੇ ਉਸ ਤੋਂ ਜ਼ਿਆਦਾ ਨਹੀਂ ਦੇਣਾ। ਉਹਦੇ ਬਜਾਏ ਜਿਹੜਾ ਦੂਜਾ ਕੈਰੀਅਰ ਉਹਨਾਂ ਨੂੰ ਹਾਇਰ ਕਰਨਾ ਪੈ ਗਿਆ, ਉਹਨੂੰ ਉਹ ਜ਼ਿਆਦਾ ਪੇ ਕਰ ਦੋਗੇ। ਇਹ ਚੀਜ਼ ਅੱਜ ਦੀ ਨਹੀਂ ਆ, ਇਹ ਚੀਜ਼ ਬਹੁਤ ਪਹਿਲਾਂ ਦੀ ਸੀਗੀ। ਜਦ ਅੱਜ ਤੋਂ ਯਾਰ 15 ਕੁ ਸਾਲ ਪਹਿਲਾਂ ਵੀ ਜਦ ਇੰਨੇ ਬ੍ਰੋਕਰ ਨਹੀਂ ਸੀਗੇ, ਠੀਕ ਆ, ਕੰਪਿਊਟਰ ਦਾ ਸਿਸਟਮ ਵੀ ਲਿਮਿਟਿਡ ਸੀਗਾ। ਜੇ ਕਈ ਬ੍ਰੋਕਰਾਂ ਦੇ ਨਾਲ ਲੋਡ ਚੱਕਦੇ ਸੀਗੇ, ਉਹ ਵੀ ਆਪਣੇ ਸਿਸਟਮ 'ਚ ਉੱਥੇ ਕੰਪਿਊਟਰ 'ਚ ਫੀਡ ਕਰ ਲੈਂਦੇ ਸੀ ਕਿ ਕੈਰੀਅਰ ਦੀ ਹਿਸਟਰੀ ਕੀ ਆ। ਉਹ ਇੱਕ ਵਾਰ ਤੁਸੀਂ ਆਪਣੀ ਹਿਸਟਰੀ ਤੁਸੀਂ ਆਪ ਬਣਾਉਣੀ ਆ। ਤੁਸੀਂ 2000 ਤੇ ਚੱਕਣਾ, ਤੁਸੀਂ 2500 ਤੇ ਚੱਕਣਾ, ਜਾਂ ਤੁਸੀਂ 3000 ਤੇ ਚੱਕਣਾ, ਇਹ ਚੀਜ਼ ਤੁਹਾਡੇ ਹੱਥ ਦੇ ਵਿੱਚ ਆ। ਤੁਸੀਂ ਦੇਖੋ ਕਿ ਲੇਨ ਦੇ ਉੱਤੇ ਆਊਟਗੋਇੰਗ ਰੇਟ ਕੀ ਆ, ਇਨਕਮਿੰਗ ਰੇਟ ਕੀ ਆ, ਤੁਹਾਡੇ ਲਈ ਕੀ ਬੈਸਟ ਰੇਟ ਹੈਗਾ, ਤੇ ਤੁਸੀਂ ਉਸ ਰੇਟ ਤੇ ਸਟਿਕ ਕਰੋ। ਜੇ ਤੁਹਾਨੂੰ ਉਹ ਰੇਟ ਮਿਲਦਾ ਤਾਂ ਤੁਸੀਂ ਲੋਡ ਚੱਕੋ, ਨਹੀਂ ਮਿਲਦਾ ਤੇ ਨਾ ਚੱਕੋ, ਪਰ ਲੋਡ ਤੁਹਾਨੂੰ ਮਿਲੂਗਾ। ਇਹ ਨਹੀਂ ਹੈ ਕਿ ਕੋਈ ਮਾਰਕੀਟ ਤੋਂ ਆਊਟ ਹੋਗਾ। ਸਾਨੂੰ ਵੀ 15 ਸਾਲ ਹੋ ਗਏ ਟਰਕਿੰਗ ਕਰਦਿਆਂ ਨੂੰ, ਲੇਕਿਨ ਆਪਣਾ ਜੀ ਯੂ ਵਿਲ ਡੂ ਬੈਟਰ। ਤੇ ਇੱਕ ਜਿਹੜਾ ਭਾਜੀ ਵਿੱਚ ਪੁੱਛ ਰਹੇ ਸੀ ਨਾ, ਉਹਨਾਂ ਦੇ ਕੁਝ ਰਜਿਸਟ੍ਰੇਸ਼ਨ ਦਾ ਕਾਰਬ ਦਾ, ਹਾਂਜੀ ਮਤਲਬ ARB ਦਾ ਪੁੱਛਦੇ ਸੀਗੇ। ਉਹ 6 ਮਹੀਨੇ ਦਾ ਸਟicker ਮਿਲਦਾ ਸੀਗਾ, ਤੇ ਇਸ ਵਾਰ ਜਦੋਂ ਕੀਤਾ $30 ਦੇ ਕੇ ਤਾਂ 4 ਮਹੀਨੇ ਦਾ ਹੀ ਮਿਲਿਆ। ਉਹ ਅੱਛਾ, ਨਹੀਂ ਉਹਦੇ ਬਾਰੇ ਨਹੀਂ ਪਤਾ ਭਾਜੀ। ਓਕੇ ਜੀ, ਥੈਂਕ ਯੂ ਜੀ, ਮਿਹਰਬਾਨੀ, ਧੰਨਵਾਦ। ਸਤਵੰਤ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਕਈ ਕੰਪਨੀਆਂ ਨੇ ਡਰਾਈਵਰ ਦੇ ਇੰਸ਼ੋਰੈਂਸ ਦੇ ਪੈਸੇ ਕੱਟਦੇ ਨੇ $105 ਦੇ, ਤੁਹਾਡੇ ਹਿਸਾਬ ਨਾਲ ਕਿੱਦਾਂ ਸਹੀ ਹੈ ਕਿ ਗਲਤ ਹੈ, ਕਿਸ ਤਰ੍ਹਾਂ ਹੈ ਜੀ? ਕਿੱਦਾਂ ਜੀ, ਡਰਾਈਵਰ ਦੇ ਕਿੱਦਾਂ $105 ਇੰਸ਼ੋਰੈਂਸ ਦੇ ਕੱਟਦੇ ਨੇ ਮੰਥ ਦੇ? ਅੱਛਾ, ਉਹਦੀ ਤਨਖਾਹ ਚੋਂ ਦੇਖੋ, ਇਹਦਾ ਜਿਹੜਾ ਤੁਹਾਡਾ ਐਗਰੀਮੈਂਟ ਜਦੋਂ ਸਾਈਨ ਅਪ ਹੋਇਆ ਨਾ, ਉਹਦੇ ਤੇ ਡਿਪੈਂਡ ਕਰਦਾ ਹੈਗਾ। ਲੀਗਲੀ ਤਾਂ ਠੀਕ ਨਹੀਂ ਹੈ, ਪਰ ਜਿੱਦਾਂ ਹੋਇਆ ਹੁਣ, ਜਿੱਦਾਂ ਤੁਹਾਨੂੰ ਪਤਾ ਹੀ ਆ ਵੀ ਪਹਿਲਾਂ ਵੀ ਇੱਕ ਆਪਣੇ ਕਾਲਰ ਕਹਿ ਕੇ ਗਏ ਆ ਕਿ 2 ਸਾਲ ਦਾ ਜੇ ਐਕਸਪੀਰੀਅੰਸ ਨਹੀਂ ਤਾਂ ਐਡ ਹੀ ਨਹੀਂ ਹੁੰਦੇ। ਕਈ ਕੰਪਨੀਆਂ ਐਡ ਕਰਦੀਆਂ, ਪਰ ਉਹ ਪ੍ਰੀਮੀਅਮ ਬੜਾ ਫਿਰ 10-10 15-15 ਹਜ਼ਾਰ ਵੱਧ ਜਾਂਦਾ। ਸੋ ਨਹੀਂ ਕੋਈ ਐਗਰੀਮੈਂਟ ਤਾਂ ਕੋਈ ਨਹੀਂ ਹੋਇਆ ਐਕਚੁਅਲੀ। ਉਹਨਾਂ ਪਹਿਲਾਂ ਨਹੀਂ ਸੀ ਕੱਟਦੇ, ਹੁਣ ਤੋਂ ਕੱਟਣ ਲੱਗੇ ਨੇ। ਉਹ $105 ਐਕਸਟਰਾ ਕੱਟਣ ਲੱਗੇ, ਕਹਿੰਦੇ ਡਰਾਈਵਰ ਦੀ ਇੰਸ਼ੋਰੈਂਸ ਦੇ। ਹੁਣ ਫਿਰ ਇਹ ਹੈ ਨਾ ਭਾਜੀ, ਡਰਾਈਵਰ ਮਿਲਦੇ ਬਹੁਤ ਆ। ਪ੍ਰੋਬਲਮ ਇਹ ਵੀ ਆ, ਕੁਝ ਸਾਲ ਪਹਿਲਾਂ ਜਿਹੜੇ 2 ਸਾਲ ਪਹਿਲਾਂ ਲੀਗਲੀ ਦੇਖਿਆ ਜਾਵੇ ਤਾਂ ਇਦਾਂ ਨਹੀਂ ਹੁੰਦਾ ਜੀ। ਨਹੀਂ, ਵੈਸੇ ਤਾਂ ਗਲਤੀ ਹੈ ਨਾ। ਜਿਵੇਂ ਆਪਾਂ ਗੱਡੀ ਲੈਂਦੇ ਹਾਂ, ਗੱਡੀ ਦੀ ਇੰਸ਼ੋਰੈਂਸ ਤਾਂ ਪੈਸੇਂਜਰ ਦੀ ਵੀ ਹੁੰਦੀ ਹੈ, ਡਰਾਈਵਰ ਦੀ, ਸਾਰੇ ਆਲਰੇਡੀ ਸਾਰੀ ਹੁੰਦੀ ਹੈ, ਇਨਕਲੂਡ ਹੀ ਹੁੰਦੀ ਹੈ ਸਾਰਾ ਨਾ। ਨਹੀਂ, ਉਹ ਜਿੱਦਾਂ ਮੈਂ ਤੁਹਾਨੂੰ ਐਕਸਪਲੇਨ ਕੀਤਾ ਨਾ ਭਾਜੀ, ਵੀ ਉਹ ਹੁਣ ਤੁਹਾਡਾ ਕੰਟਰੈਕਟ ਤੇ ਡਿਪੈਂਡ ਕਰਦਾ। ਅਗਲਾ ਕਹਿੰਦਾ ਵੀ ਮੇਰੀ ਇੰਸ਼ੋਰੈਂਸ ਵੱਧ ਗਈ ਆ, ਜਾਂ ਜਿਹੜਾ ਡਰਾਈਵਰ ਐਡ ਕਰ ਰਹੇ ਆ ਤੇ ਉਹਦੇ ਨਾਲ ਰੇਟ ਬਹੁਤ ਵੱਧ ਗਏ ਆ, ਜਾਂ ਐਡ ਨਹੀਂ ਹੁੰਦਾ। ਸੋ ਤੁਸੀਂ ਕਹਿ ਸਕਦੇ, ਪਰ ਇਦਾਂ ਦਾ ਕੋਈ ਲੀਗਲ ਤਾਂ ਹੈ ਨਹੀਂ ਵੈਸੇ। ਗਲਤ ਆ ਵੈਸੇ, ਹਨਾ ਭਾਜੀ? ਮੈਂ ਕਿਹਾ ਸੀ ਉਹਨਾਂ ਨੂੰ, ਮੈਂ ਤੁਸੀਂ ਗਲਤ ਕੱਟਦੇ ਪਏ ਜੀ। ਚਲੋ ਠੀਕ ਹੈ ਭਾਜੀ, ਥੈਂਕ ਯੂ। ਮੈਂ ਭਾਜੀ ਸਲਾਹ ਲਵਾਂ ਕੀ ਕਹਿੰਦੇ ਆ ਜੀ। ਬਾਕੀ ਜੇ ਕਿਸੇ ਦੇ ਨਾਲ ਕੋਈ ਹੋਇਆ ਕੁਛ ਏਦਾਂ, ਕੋਈ ਹੈਗਾ ਰੂਲ ਜਿਹੜਾ ਹੁਣ ਸਾਨੂੰ ਵੀ ਨਹੀਂ ਪਤਾ ਸਾਰੇ, ਤੇ ਉਦਾਂ ਹਰਜੋਤ ਸਿੰਘ ਜੀ, ਲਾਈਕ ਇੰਪਲੋਈ ਦੇ ਮਾਮਲੇ ਦੇ ਵਿੱਚ, ਜੇ ਇੰਪਲੋਇਰ ਪੇ ਕਰ ਰਿਹਾ ਆ, ਕੀ ਪਾਰਸ਼ਲ ਜਿਹੜਾ ਇੰਪਲੋਈ ਵੀ ਪੇ ਕਰਦਾ ਹੁੰਦਾ ਹੈ, ਜਾਂ ਸਾਰਾ ਇੰਪਲੋਇਰ? ਨਹੀਂ, ਉਹ ਹੈਲਥ ਇੰਸ਼ੋਰੈਂਸ ਚ ਹੁੰਦਾ ਆ। ਮੈਂ ਇਸ ਟਰੱਕ ਇੰਸ਼ੋਰੈਂਸ ਤਾਂ ਨਹੀਂ ਸੁਣਿਆ ਕਦੇ ਵੀ, ਨਹੀਂ ਸੁਣਿਆ ਇਹ। ਹਾਂ, ਇਹ ਨਵੀਂ ਚੀਜ਼ ਹੀ ਜਿਹੜੀ ਉਹ ਸੁਣੀ, ਉਹ ਹੈਲਥ ਇੰਸ਼ੋਰੈਂਸ ਦਾ ਤਾਂ ਜਿਹੜਾ ਉਹ ਹੁੰਦਾ ਹੈ ਜੀ। ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ, ਤੇ ਪ੍ਰੋਗਰਾਮ ਨੂੰ ਇਦਾਂ ਹੀ ਜਾਰੀ ਰੱਖਾਂਗੇ।
ਬ੍ਰੇਕ ਤੋਂ ਬਾਅਦ ਜੇਕਰ ਫਿਰ ਆਪ ਸਭ ਦਾ ਸਵਾਗਤ ਹੈ ਸੁਤ ਪ੍ਰੋਗਰਾਮ ਅਪਡੇਟ ਅਮਰੀਕਾ ਅਪਡੇਟ ਟਰੱਕਿੰਗ ਦੇ ਵਿੱਚ ਤੇ ਜੁੜੇ ਹੋਏ ਨੇ ਆਪਣੇ ਨਾਲ ਇਸ ਟਾਈਮ ਹਰਜੋਤ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਇੱਕ ਅੱਧੇ ਕਾਲਰ ਨੇ ਤੇ ਫਿਰ ਆਪਣੇ ਪ੍ਰੋਗਰਾਮ ਸਮਾਪਤੀ ਵੱਲ ਨੂੰ ਆ। ਵਿੱਕੀ ਜੁੜੇ ਨੇ ਆਪਣੇ ਨਾਲ। ਹਾਂਜੀ ਵਿੱਕੀ, ਸਤਿ ਸ਼੍ਰੀ ਅਕਾਲ ਜੀ। ਵਿੱਕੀ, ਮੈਨੂੰ ਲੱਗਦਾ ਜੀ ਉਹ ਭੁੱਲ ਗਏ ਜਾਂ ਉਹਨਾਂ ਨੂੰ ਆਵਾਜ਼ ਨਹੀਂ ਜਿਹੜੀ ਸੁਣ ਪਾ ਰਹੀ। ਤੇ ਬਾਕੀ ਰਹਿ ਗਏ ਕੁਛ ਮਿੰਟ ਦੇ ਵਿੱਚ ਜੇ ਤੁਸੀਂ ਵੀ ਕੋਈ ਕਾਲ ਗੱਲ ਕਰਨੀ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਹੈ 408 272 5200 4082725200 ਦੇ ਉੱਤੇ। ਤੇ ਹਰਜੋਤ ਜੀ, ਜਿੱਦਾਂ ਆਪਾਂ ਟੈਕਨੋਲੋਜੀ ਦੀ ਇਸ ਦੇ ਬਾਬਤ ਜਿਹੜੀ ਉਹ ਗੱਲਬਾਤ ਕਰ ਰਹੇ ਹਾਂ, ਇੱਕ ਕੈਲੀਫੋਰਨੀਆ ਦੇ ਵਿੱਚ ਹੋਰ ਬਿੱਲ ਆ ਰਿਹਾ ਜਿਸ ਦੇ ਨਾਲ ਕਹਿੰਦੇ ਸੂਬੇ ਦੀ ਤਾਕਤ ਵਧੂਗੀ, ਵੇਅਰ ਹਾਊਸਿਸ ਤੇ ਉਸ ਦੇ ਨਾਲ ਸੰਬੰਧਿਤ ਟਰੱਕਿੰਗ ਜਿਹੜੀ ਚੱਲਦੀ ਆ ਉਸ ਮਾਮਲੇ 'ਚ। AB 98 ਜਿਹੜਾ ਬਿੱਲ ਆ ਉਸ ਦੇ ਨਾਲ ਸੂਬੇ ਨੂੰ ਅਥਾਰਟੀ ਮਿਲਣ ਜਾ ਰਹੀ ਹੈ ਜਿਹੜੀ ਕਿ ਪਹਿਲਾਂ ਲੋਕਲ ਗਵਰਨਮੈਂਟਸ ਦੇ ਕੋਲ, ਯਾਨੀ ਕਿ ਉੱਥੋਂ ਦੀਆਂ ਲੋਕਲ ਸਿਟੀ ਦੀ ਜਿਹੜੀਆਂ ਸਰਕਾਰਾਂ ਆ ਉਹਨਾਂ ਦੇ ਕੋਲ ਜਿਹੜੀ ਉਹ ਪਾਵਰ ਹੁੰਦੀ ਸੀਗੀ, ਤੇ ਹੁਣ ਸਟੇਟ ਆਪਣੇ ਅੰਡਰ ਇਸ ਪਾਵਰ ਨੂੰ ਲੈ ਕੇ ਆਉਣਾ ਚਾਹ ਰਿਹਾ ਹੈਗਾ। ਕੀ ਨਿਊਸਮ ਸਾਈਨ ਕਰਨਗੇ, ਇਹ ਇੱਕ ਇਸ ਟਾਈਮ ਵੱਡਾ ਸਵਾਲ ਆ। 30 ਸਤੰਬਰ ਤੱਕ ਉਹਨਾਂ ਦੇ ਕੋਲ ਵਕਤ ਹੈਗਾ ਆ। ਆਲਰੇਡੀ ਦੋਨਾਂ ਸਦਨਾਂ ਦੇ ਵਿੱਚ ਇਹ ਪਾਸ ਹੋ ਚੁੱਕਾ ਆ। ਇਸ ਦੇ ਵਿੱਚ ਉਹਦਾ ਕਹਿੰਦੇ ਵੀ ਕਈ ਗ੍ਰੈਂਡਫਾਦਰ ਕਲੌਜ਼ਸ ਹੈਗੇ ਆ। ਲਾਅ ਦੇ ਵਿੱਚ ਕਹਿੰਦੇ ਵੀ 2 ਓਵਰਰਾਈਡਿੰਗ ਫੀਚਰ ਆ, ਜਿਹਦੇ ਵਿੱਚ ਵੀ ਕਹਿੰਦੇ ਵੀ ਜੇ ਕੋਈ ਨਵਾਂ ਵੇਅਰ ਹਾਊਸ ਦੀ ਡਿਵੈਲਪਮੈਂਟ ਹੋ ਰਹੀ ਆ ਜਿੱਥੇ ਸਿਟਿੰਗ ਜਾਂ ਟਰੱਕ ਰਾਊਟ ਜਿਹੜੀਆਂ ਹੋਣਗੀਆਂ ਫੈਸਿਲਿਟੀਜ਼ ਦੇ ਵਿੱਚ, ਇਹਦੇ ਨਾਲ ਕਹਿੰਦੇ ਵੀ ਸਟੇਟ ਇਸ ਦੇ ਵਿੱਚ ਫੈਸਲਿਆਂ ਦੇ ਵਿੱਚ ਉਹ ਆਪ ਇਸ ਦੇ ਵਿੱਚ ਐਡ ਹੋ ਜਾਊਗੀ, ਜਿਹੜੀ ਕਿ ਉੱਥੇ ਦੀ ਪਹਿਲਾਂ ਲੋਕਲ ਜਾਂ ਪਲੈਨਿੰਗ ਕਮਿਸ਼ਨ ਜਾਂ ਕੌਂਸਲ ਜਿਹੜੀ ਆ ਉਹ ਫੈਸਲੇ ਲੈਂਦੀ ਸੀਗੀ। ਸੋ ਜਿਹੜੇ ਇੱਕ ਮਲੀਸਾ ਸਪਾਰਕਸ ਇੱਕ ਅਫੇਅਰਸ ਲੌਬਿਸਟ ਨੇ, ਲੈਜਿਸਲੇਟਿਵ ਅਫੇਅਰ ਲੌਬਿਸਟ ਨੇ ਲੀਗ ਆਫ ਕੈਲੀਫੋਰਨੀਆ ਸਿਟੀਜ਼ ਦੇ, ਉਹਨਾਂ ਨੇ ਕਿਹਾ ਇੰਟਰਵਿਊ ਦੇ ਵਿੱਚ ਵੀ ਕਹਿੰਦੇ ਵੀ ਇੱਕ ਵੱਡਾ ਸਟੈਪ ਹੋਊਗਾ ਜਿਹਦੇ ਨਾਲ ਜਿਹੜਾ ਸਟੇਟ ਆ ਉਹ ਲੋਕਲ ਸ਼ਹਿਰਾਂ ਦੀ ਜਿਹੜੀ ਕਿੱਦਾਂ ਚੱਲਣਾ ਆ ਉਹਦੇ ਵਿੱਚ ਉਹਨਾਂ ਦੀ ਦਖਲਅੰਦਾਜ਼ੀ ਇਸ ਦੇ ਵਿੱਚ ਵਧਣ ਜਾ ਰਹੀ ਆ। ਜ਼ੋਨਿੰਗ ਕੀ ਹੋਣੀ ਆ, ਕੀ ਆਰਡੀਨੈਂਸ ਪਾਸ ਕਰਨੇ ਆ, ਇਹ ਲੋਕਲ ਸਰਕਾਰਾਂ ਦੇ ਕੋਲ ਅਧਿਕਾਰ ਹੁੰਦਾ ਆ, ਪਰ ਸਟੇਟ ਉੱਤੋਂ ਦੀ ਆ ਕੇ ਕਹਿੰਦੇ ਵੀ ਹੁਣ ਉੱਤੇ ਇੱਕ ਹਿਸਾਬ ਦੇ ਨਾਲ ਆ ਕੇ ਬੈਠ ਜਾਊਗੀ ਤੇ ਉਹ ਹੁਣ ਮੇਨ ਫੈਸਲੇ ਲਊਗੀ। ਇਹ ਕਿੱਥੇ ਤੱਕ ਨੀਤੀ ਠੀਕ ਰਹੂਗੀ ਇਹ ਦੇਖਣ ਵਾਲੀ ਗੱਲ ਆ। ਤੇ ਹੁਣ ਸਵਾਲ ਇਹੀ ਆ ਵੀ ਕੀ ਗਵਰਨਰ ਨਿਊਸਮ ਆ ਇਸ ਬਿੱਲ ਦੇ ਉੱਤੇ ਵੀ ਸਾਈਨ ਕਰਦੇ ਆ ਜਾਂ ਨਹੀਂ। ਤੇ ਹਰਜੋਤ ਸਿੰਘ ਜੀ ਆਪਣੇ ਲਈ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ, ਹੈਲੋ ਜੀ। ਹਾਂਜੀ ਸਰ, ਮੈਂ ਆਵਾਜ਼ ਕੱਟ ਗਈ ਅਮਰਜੀਤ ਜੀ ਤੁਹਾਡੀ। ਹੈਲੋ। ਹਾਂਜੀ ਹਾਂਜੀ ਬੋਲੋ ਹਾਂਜੀ, ਜੀ। ਹਾਂਜੀ, ਬੋਲੋ। ਜੀ ਬੋਲੋ ਜੀ। ਹਾਂਜੀ ਸਰ, ਮੇਰੇ ਕੋ ਜਵਾਬ ਨੇ ਉਹਨਾਂ ਦੇ ਬਾਈ ਜੀ ਹਰਾਂ ਨੇ ਜਿਹੜਾ CTC ਸਰਟੀਫਿਕੇਟ ਬਾਰੇ ਪੁੱਛਿਆ। ਹਾਂਜੀ ਹਾਂਜੀ ਦੱਸੋ, ਪਹਿਲਾਂ ਉਹਨਾਂ ਜ਼ਰੂਰ ਨੂੰ ਜ਼ਰੂਰ ਦੱਸੋ। ਹਾਂਜੀ, ਉਹ ਇਦਾਂ ਆ ਕਿ ਉਹਦੇ 2 ਤਰੀਕੇ ਨੇ। ਇਹ ਜਿਹੜਾ CTC ਆ ਉਹ ਤੁਹਾਨੂੰ ਸਰਟੀਫਿਕੇਟ ਆਪਣੇ ਹਿਸਾਬ ਨਾਲ ਦੇਣ ਦਾ, ਕਿਉਂਕਿ ਉਹਨਾਂ ਨੇ ਕੰਪਲਾਈਂਸ ਦੇ ਵਿੱਚ ਰੱਖਣਾ ਟਰੱਕ ਤੁਹਾਡਾ ਚੈਕਿੰਗ ਵਾਸਤੇ। ਉਹ ਕਦੀ ਵੀ ਪਾ ਸਕਦੇ ਨੇ ਚੈੱਕ ਨੂੰ, ਤੇ ਉਹ ਜਿੱਥੇ ਕਹਿਣਗੇ ਉੱਥੇ ਜਾ ਕੇ ਟੈਸਟ ਹੋਏਗਾ ਉਹਦਾ ਟਰੱਕ ਦਾ। ਸੋ ਇਸ ਲਈ ਉਹ ਆਪਣੀ ਮਰਜ਼ੀ ਦੇ ਹਿਸਾਬ ਨਾਲ ਸਰਟੀਫਿਕੇਟ ਦਿੰਦੇ ਨੇ। ਉਹ ਮਹੀਨੇ ਦਾ ਦੇ ਦੇਣ, 3 ਮਹੀਨੇ ਦਾ ਦੇ ਦੇਣ। ਸੋ ਜਿਹੜੇ ਵੀ ਵੀਰ ਸਾਡੇ ਆ ਸਰਟੀਫਿਕੇਟ ਲੈਣਾ ਚਾਹੁੰਦੇ ਨੇ $30 ਦੇ ਵਿੱਚ, ਜਿੰਨਾ ਕੁ ਉਹ ਪਰਮਿਟ ਲੈਂਦੇ ਨੇ, ਜੇ ਉਹਨਾਂ ਦੇ ਕੋਲੋਂ ਤੁਸੀਂ ਲੈਣ ਦੇ, ਉਹਨਾਂ ਦੇ ਨਾਲ ਇੱਕ ਫੀਸ ਕਰ ਲਓ ਸਾਲ ਦੀ ਵੀ। ਭਾਜੀ ਸਾਨੂੰ ਭਾਵੇਂ 4 ਸਰਟੀਫਿਕੇਟ ਮਿਲਣ ਭਾਵੇਂ 3 ਮਿਲ, ਸਾਨੂੰ ਤੁਸੀਂ ਇੱਕ ਫੀਸ ਚਾਰਜ ਕਰੋਗੇ। ਇੱਕ ਤਾਂ ਆਹ ਤਰੀਕਾ ਹੈ ਜੀ ਉਹਦਾ। ਠੀਕ ਹੈ। ਦੂਸਰਾ ਉਹਦਾ ਤਰੀਕਾ ਹੈ ਜੀ, ਤੁਸੀਂ ਆਪ ਦੀ ਲੌਗਇਨਸ ਬਣਾਓ ਤੇ ਆਪ ਦਾ ਸਰਟੀਫਿਕੇਟ ਲਓ। ਉਹ $30 ਤੁਹਾਡੇ ਹਰ ਵਾਰੀ ਲੱਗਣੇ ਨੇ ਜਦੋਂ ਵੀ ਤੁਹਾਨੂੰ ਉਹਦੀ ਡੇਟ ਐਕਸਪਾਇਰ ਹੋਣ ਦੀ ਆ। ਤੁਹਾਨੂੰ ਉਹ ਕੰਪਲਾਈਂਸ 'ਚ ਰੱਖਣਾ ਪੈਣਾ। ਤੇ ਜਦੋਂ ਵੀ ਤੁਹਾਡਾ ਟਰੱਕ ਹੈ ਜਿਹੜਾ ਉਸ ਚੈਕਿੰਗ ਦੇ ਵਿੱਚ ਆ ਜਾਂਦਾ, ਤੁਹਾਨੂੰ ਜਾਂ ਤਾਂ ਲੈਟਰ ਸੈਂਡ ਕਰਨਗੇ ਜਾਂ ਈਮੇਲ ਦੇ ਵਿੱਚ ਦੱਸਣਗੇ ਵੀ ਆ ਫਲਾਣੀ ਜਗ੍ਹਾ ਤੇ ਜਾ ਕੇ, ਜਿੱਥੇ ਤੁਹਾਡੀ ਕੰਪਨੀ ਬੇਸ ਆ ਉਹਦੇ ਲਾਗੇ ਛਾਗੇ ਦਾ ਐਡਰੈਸ ਹੋਊਗਾ, ਉੱਥੇ ਜਾ ਕੇ ਤੁਹਾਨੂੰ ਇੱਕ ਕੰਪਿਊਟਰ ਟੈਸਟ ਕਰਾਉਣਾ ਪਊਗਾ। OBD ਟੈਸਟ ਕਹਿੰਦੇ ਨੇ ਉਹਨੂੰ। ਉਹਦੇ 'ਚ ਉਹ ਕਲੀਨ ਟਰੱਕ ਚੈੱਕ ਦਾ ਪਾਸ ਦਾ ਸਰਟੀਫਿਕੇਟ ਕੱਢ ਕੇ ਦੇਣਗੇ ਤੁਹਾਨੂੰ, ਜਿਹੜਾ ਕਿ ਇਹਨਾਂ ਨੂੰ ਸੈਂਡ ਕਰਨਾ ਪਏਗਾ ਕਿ ਤੁਸੀਂ ਕੰਪਲਾਈਂਸ ਦੇ ਵਿੱਚ ਹੋ। ਠੀਕ ਹੈ ਜੀ। ਹਾਂਜੀ, ਇੱਕ ਤਾਂ ਆਹ ਚੀਜ਼ ਆ। ਤੇ ਦੂਸਰਾ ਫਿਲਹਾਲ ਮੈਨੂੰ ਹਜੇ ਧਿਆਨ ਦੇ ਵਿੱਚ ਨਹੀਂ ਆਉਣ ਡਿਆ, ਉਹ ਰੇਟਸ ਵਗੈਰਾ ਨੂੰ ਲੈ ਕੇ ਸੀਗਾ। ਉਹ ਕੋਈ ਗੱਲ ਕੀਤਾ ਤੇ ਆਪਣੇ ਬੰਦਿਆਂ ਨਾਲ ਹੀ ਕੰਮ ਖਰਾਬ ਆ, ਕਿਉਂਕਿ ਪਹਿਲਾਂ ਮਹਿੰਗੇ ਟਰੱਕ ਚੱਕ ਲਏ ਹਨਾ। ਹੁਣ ਉਹਨਾਂ ਨੂੰ ਮਜਬੂਰੀਆਂ ਮਾਰਦੀਆਂ ਨੇ ਤੇ ਉਹ ਕਰਨਾ ਪੈਣ ਡਿਆ ਉਹਨਾਂ ਨੂੰ ਕੰਮ। ਚਾਹੁੰਦਾ ਤੇ ਕੋਈ ਨਹੀਂ ਹੈਗਾ ਵੀ ਅਸੀਂ ਰੇਟ ਸੁੱਟੀਏ। ਖੈਰ ਮੈਂ ਉਹਨਾਂ ਦੇ ਵਿੱਚੋਂ ਨਹੀਂ ਹੈਗਾ। ਸਾਡਾ ਟਰੱਕ ਪੇਡ ਆਫ ਹੈ ਜੀ ਤੇ ਆਰਾਮ ਨਾਲ ਕੰਮ ਕਰ ਰਹੇ ਆ।
ਇੰਡਸਟਰੀ ਇਹੀ ਹੋਈ ਹੈ। ਲੋਕੀ ਕਹਿ ਰਹੇ ਨੇ ਕਿ ਇੰਡਸਟਰੀ ਡਿੱਗ ਗਈ ਜਾਂ ਮਰ ਕੇ ਲੁੱਟ ਕੇ, ਉਹ ਨਹੀਂ ਹੋਇਆ ਹੈਗਾ। ਤੁਸੀਂ ਆਪਦੀਆਂ ਇਕਵਿਪਮੈਂਟਸ ਮਹਿੰਗੇ ਰੱਖੇ ਹੋਏ ਆ ਤੇ ਤਾਂ ਕਰਕੇ ਤੁਹਾਨੂੰ ਤੰਗੀ ਆ ਰਹੀ ਆ। ਠੀਕ ਹੈ ਜੀ, ਠੀਕ ਹੈ, ਧੰਨਵਾਦ ਜੀ। ਹਾਂਜੀ। ਥੈਂਕ ਯੂ, ਓਕੇ ਜੀ, ਥੈਂਕ ਯੂ ਅਮਰਜੀਤ। ਇਹ ਵੀ ਗੱਲ ਬਿਲਕੁਲ ਸਹੀ ਹੈ, ਜਦੋਂ ਤੁਹਾਡੀ ਲਾਗਤ ਆਲਰੇਡੀ ਵੱਧ ਚੁੱਕੀ ਹੋਵੇ ਤੇ ਫਿਰ ਤੁਸੀਂ ਉਸ ਨੂੰ ਪੂਰਾ ਕਰਨ ਦੇ ਲਈ ਕਈ ਵਲ-ਛਲ ਵੀ ਜਿਹੜਾ ਉਹ ਆਪਾਂ ਕਰ ਲੈਂਦੇ ਆ। ਤੇ ਜੇ ਤੁਹਾਡਾ ਉਹ ਠੀਕ ਹੋਵੇ, ਪਹਿਲਾਂ ਹੀ ਹਿਸਾਬ ਦਾ ਜਿਹੜਾ ਇਕਵਿਪਮੈਂਟ ਦਾ ਪ੍ਰਾਈਸ ਹੋਵੇ, ਤਾਂ ਫਿਰ ਉਸ ਦੇ ਵਿੱਚ ਜਿਹੜਾ ਉਹ ਠੀਕ ਰਹਿੰਦਾ ਹੈ। ਸੋ ਹੋਪਫੁਲੀ ਜਿਹੜਾ ਉਹ ਭਾਈ ਬੈਟਰ ਹੋਵੇ। ਉਦੋਂ ਆਪਾਂ ਦੱਸਦੇ ਤਾਂ ਰਹੇ, ਕਹਿੰਦੇ ਤਾਂ ਰਹੇ, ਪਰ ਚਲੋ ਜਿਹਨੇ ਲੈਣੇ ਆ ਉਹਨੇ ਲੈ ਲਏ। ਕਈਆਂ ਨੇ ਸੁਣ ਕੇ ਜਿਹੜਾ ਆਪਣਾ ਬਚਾਅ ਵੀ ਕਰ ਲਿਆ। ਸੋ ਬਚਾਅ 'ਚ ਹੀ ਬਚਾਅ ਆ ਜੀ ਅੱਜ ਕੱਲ੍ਹ। ਇਹ ਜਿਹੜਾ ਧਿਆਨ ਜਿਹੜਾ ਉਹ ਰੱਖਿਆ ਕਰੋ। ਤੇ ਜਾਂਦੇ ਰਾਜਕਰਮਵੀਰ ਸਿੰਘ ਜੀ, ਆਪਣੇ ਗੁਆਂਢੀ ਮੁਲਕ ਕੈਨੇਡਾ ਵਾਲੇ ਜਿਹੜੇ ਕੈਨੇਡਾ ਨੈਸ਼ਨਲ ਟਰੱਕ ਡਰਾਈਵਰ ਐਪਰੀਸ਼ੀਏਸ਼ਨ ਵੀਕ ਮਨਾ ਰਹੇ ਆ। ਵੀ ਕਹਿੰਦੇ ਵੀ ਜਿਹੜੇ ਟਰੱਕਰਸ ਆ ਇਹ ਸਾਡੇ ਪਾਰਟ ਆਫ ਲਾਈਫ ਆ, ਉਹਨਾਂ ਤੋਂ ਹੀ ਸਾਰਾ ਸਮਾਨ ਪਹੁੰਚਦਾ ਆ ਜਿਹੜਾ ਆਪਣੇ ਘਰਾਂ ਦੇ ਵਿੱਚ ਆਉਂਦਾ ਹੈਗਾ। ਸੋ ਇਸ ਹਫਤੇ ਨੂੰ ਇਹ ਮਨਾਉਂਦੇ ਹੋਏ ਉਹਨਾਂ ਨੇ ਸੈਸਕੈਚੂਅਨ ਟਰੱਕਿੰਗ ਐਸੋਸੀਏਸ਼ਨ ਨੇ ਜਿਹੜੇ ਟਰੱਕਰ ਸੀਗੇ ਉਸ ਏਰੀਏ ਦੇ ਵਿੱਚ, ਰਜੀਨਾ ਸੈਸਕੈਚੂਅਨ ਵਿੱਚ, ਉਹਨਾਂ ਨੂੰ ਫ੍ਰੀ ਬਰਗਰਸ ਦਿੱਤੇ। ਕਹਿੰਦੇ ਵੀ ਇੱਕ ਜਗ੍ਹਾ ਤੇ ਸਟਾਪ ਲਾਇਆ ਸੀ ਤੇ ਅੱਗੇ ਜਾ ਕੇ ਪੁਲਿਸ ਵਾਲੇ ਰੋਕ ਰਹੇ ਸੀ ਤੇ ਉਹਨੇ ਸੋਚਿਆ ਵੀ ਲੈ ਵੀ ਹੁਣ ਤਾਂ ਕੋਈ ਟਿਕਟ ਮਿਲੂ ਜਾਂ ਇੰਸਪੈਕਸ਼ਨ ਹੋਈ, ਤੇ ਜਦੋਂ ਅੱਗੇ ਜਾ ਕੇ ਉਹਨਾਂ ਨੂੰ ਬਰਗਰ ਮਿਲਦੇ ਸੀ ਤੇ ਫਿਰ ਉਹ ਜਿਹੜੇ ਖੁਸ਼ ਹੁੰਦੇ ਸੀ ਵੀ ਨਹੀਂ ਜੀ ਅੱਜ ਤਾਂ ਅਸੀਂ ਜਿਹੜੇ ਡਰਾਈਵਰਸ ਆ ਉਹਨਾਂ ਦੀ ਐਪਰੀਸ਼ੀਏਸ਼ਨ ਕਰ ਰਹੇ ਹੈਗੇ ਆ। ਸੋ ਇਦਾਂ ਦਾ ਵੀ ਜਿਹੜਾ ਐਪਰੀਸ਼ੀਏਸ਼ਨ ਆ ਉਹ ਚੱਲ ਰਿਹਾ ਆ ਆਪਣੀ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ। ਆ ਸਾਰਾ ਹਫਤਾ ਉਹਨਾਂ ਦਾ ਟਰੱਕ ਐਪਰੀਸ਼ੀਏਸ਼ਨ, ਟਰੱਕਰ ਐਪਰੀਸ਼ੀਏਸ਼ਨ ਵੀਕ ਦਾ ਹੈਗਾ ਜੀ। ਇੱਥੇ ਜਿਹੜਾ ਜੀ ਹੁਣ ਸਮਾਪਤੀ ਆ, ਤੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।